चालू है हाँ जी। अस्सलाम वालेकुम। ਸਿਆਣਿਆਂ ਤੋਂ ਸੁਣਿਆ ਸੀਗਾ ਬੰਦਾ ਜੇ ਸੱਚੇ ਮਨ ਦੇ ਨਾਲ ਨਾ ਰੱਬ ਨੂੰ ਵੀ ਲੱਭੇ ਨਾ ਤੇ ਉਹ ਵੀ ਦੇਰ ਨਹੀਂ ਲੱਗਦੀ, ਰੱਬ ਲੱਭ ਜਾਂਦਾ। ਇਹ ਜਿਹੜਾ ਅਸਲ ਮੋਹ ਪਿਆਰ ਹੁੰਦਾ ਨਾ ਵੀ ਦੇਖੋ ਮੇਰੇ ਨਾ ਐਂ ਅੱਖਾਂ 'ਚੋਂ ਮੇਰੇ ਅਥਰੂ ਆ ਗਏ। ਮੈਂ ਮਲਤਾਨ ਦੇ ਵਿੱਚੋਂ ਨਾ ਸਾਡਾ ਪੁੱਤਰ ਜੀ ਆਬਦ ਮਲਤਾਨ ਦੇ ਵਿੱਚੋਂ ਮੇਰੇ ਵਾਸਤੇ ਤੋਹਫੇ ਲੈ ਕੇ ਆਇਆ ਤੇ ਤੋਹਫੇ ਕਿਹੜੇ ਲੈ ਕੇ ਤੇ ਕਿੱਦਾਂ ਕਰਕੇ ਆ ਮੈਂ ਤੁਹਾਨੂੰ ਦਿਖਾਣਾ, ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਓਗੇ ਕਿ ਇਹ ਪਿਆਰ ਦੀ ਗੱਲ ਆ, ਇਹ ਦੀਦ ਦੀ ਗੱਲ ਆ ਵੀ ਅੱਜ ਵੀ ਐਸੇ ਲੋਕ ਹੈ ਜਿਹੜੇ ਬੇਲੌਸ ਪਿਆਰ ਕਰਦੇ ਆ, ਬੇਲੌਸ ਮੁਹੱਬਤ, ਭਰਾਵਾਂ ਵਾਲਾ ਰਿਸ਼ਤਾ। ਦੇਖੋ ਮੇਰੇ ਕੋਲ ਅਲਫਾਜ਼ ਹੀ ਹੈ ਨਹੀਂ, ਮੈਂ ਕਿਵੇਂ ਕਰਕੇ ਆਬਦ ਸਾਹਿਬ ਦਾ ਸ਼ੁਕਰੀਆ ਅਦਾ ਕਰਾਂ ਤੇ ਕਿਵੇਂ ਕਰਕੇ ਦੇਖੋ ਆਪਣੇ ਹੱਥਾਂ ਦੇ ਨਾਲ ਬਣਾਏ, ਜਿਹੜੀਆਂ ਸ਼ੈਵਾਂ ਲੈ ਕੇ ਆਇਆ ਨਾ ਆਪਣੇ ਹੱਥਾਂ ਦੇ ਨਾਲ ਬਣਾ ਕੇ ਲਿਆਇਆ ਤੇ ਸ਼ੈਵਾਂ ਵੀ ਉਹ ਨਿਆਬ। ਹਾਏ 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 ਆ ਜੀ ਸੱਬਲ ਆ ਸੱਬਲ ਬਣਾਇਆ ਤੇ ਇਹ ਵੀ ਖੋਲੀ ਇਥੋਂ। ਇਹ ਸਾਰਿਆਂ ਤੋਂ ਸਖਤ ਲੋਹਾ, ਇਹਨੂੰ ਲਵਾਰ ਹੱਥ ਨਹੀਂ ਪਾਉਂਦੇ। ਇਹ ਉਹ ਲੋਹਾ ਵੀ ਜਿਹਨੂੰ ਬਹੁਤ ਜ਼ਿਆਦਾ ਤੱਤਾ ਕਰਨਾ ਪੈਂਦਾ, ਬੜਾ ਖੱਪਣਾ ਪੈਂਦਾ ਬਾਲਣ ਲਾ ਕੇ, ਫਿਰ ਜਦੋਂ ਇਹਨੂੰ ਕੁੱਟਣਾ ਬੜੀ ਜਾਨ ਲੱਗਦੀ ਹੈ, ਬੜੀ ਜਾਨ ਲੱਗਦੀ ਹੈ। ਤੇ ਇਹਨੇ ਵੀਡੀਓ ਵੀ ਬਣਾ ਕੇ ਮੈਨੂੰ ਭੇਜੀ ਸੀ ਵੀ ਉਹ ਲੋਹਾ ਕੁੱਟ ਰਿਹਾ, ਕਿਹਦੇ ਵਾਸਤੇ? ਮੇਰੇ ਵਾਸਤੇ। ਫਿਰ ਆਏ ਹਾਏ ਹਾਏ ਆ ਦੇਖ ਕੀ ਹੈ, ਐਕਸਲ ਕਹਿੰਦੇ। ਐਕਸਲ ਆ ਇਹ ਟਰੱਕ ਦਾ। ਹਾਂਜੀ, ਟਰੱਕ ਦੇ ਐਕਸਲ ਸਾਰਿਆਂ ਤੋਂ ਸਖਤ ਲੋਹਾ, ਸਾਰਿਆਂ ਤੋਂ ਕਾਮਯਾਬ ਲੋਹਾ। ਤੇ ਦੇਖੋ ਕਿੰਨਾ ਕੁੱਟ ਕੇ ਕਿੰਨੀ ਮਿਹਨਤ ਕਰਕੇ ਤੇ ਫਿਰ ਉੱਥੋਂ ਘਲਾਏ ਨਹੀਂ, ਆਪਣੇ ਹੱਥੀ ਲੈ ਕੇ ਆਇਆ। ਮੈਂ ਸਦਕੇ ਮੈਂ ਵਾਰੀ ਜਾਵਾਂ, ਮੈਂ ਕੁਰਬਾਨ ਜਾਵਾਂ ਆਬਦ ਸਾਹਿਬ ਤੁਹਾਡੇ ਇਸ ਪਿਆਰ ਤੋਂ। ਤੇ ਇਹ ਰੱਬ ਦੀ ਜ਼ਾਤ ਸਾਡਾ ਇਹ ਪਿਆਰ ਇਦਾਂ ਹੀ ਬਣਾਈ ਰੱਖੇ। ਆਮੀਨ। ਤੇ ਗੱਲ ਉਹੀ ਆ ਜਾਂਦੀ ਆ ਬਈ ਇਹ ਵੀ ਦਲਜੀਤ ਦੋਸਾਂਝ ਜੀ ਆ, ਇਹ ਅਸਲ ਪੰਜਾਬੀਅਤ ਆ, ਇਹ ਅਸਲ ਪਿਆਰ ਆ ਜਿਹੜਾ ਇਦਾਂ ਕਿਸੇ ਨੂੰ। ਫਿਰ ਉਹ ਤੋਹਫੇ ਲਿਆਇਆ ਜਿਹੜੇ ਤੋਹਫੇ ਮੇਰੇ ਹੱਡ ਬੀਤ ਚ ਵੀ ਰੋਜ਼ ਮੇਰੇ ਵਰਤਾਰੇ ਚ ਇੱਕ ਮਿੰਟ ਨਹੀਂ ਸਰਦਾ, ਸਰਦਾ ਨਹੀਂ, ਗੁਜ਼ਾਰਾ ਨਹੀਂ। ਕਿਉਂਕਿ ਡੰਗਰ ਦਾ ਕਿੱਲਾ ਕੱਢਣਾ ਵਾ ਤੇ ਸੱਬਲ ਦੀ ਲੋੜ ਪੈਣੀ ਹੈ। ਇਹਨੂੰ ਲਾਓ ਇੱਥੇ। ਹਾਂ, ਤੇ ਪਾਣੀ ਲਈ ਕਰਨਾ ਵਾ ਤੇ ਕਈ ਦੀ ਲੋੜ ਪੈਣੀ ਆ। ਹਾਂਜੀ, ਤੇ ਪੱਠੇ ਵੱਢਣੇ ਆ ਤੇ ਦਾਤੀ ਦੀ ਲੋੜ ਪੈਣੀ ਆ। ਹੈ ਤੇ ਇਹ ਹੁਣ ਤੇਰੇ ਸੇਫਟੀ ਗਾਰਡ ਵੀ ਲੈਣ ਤੇਰੇ ਮਸ਼ੀਨ ਦਾ ਇਤਨੇ ਟੋਕੇ ਦਾ। ਦੇਖੋ ਜੀ ਮੈਂ ਇੱਕ ਵਾਰੀ ਇਹ ਸੱਬਲ ਦੀ ਗੱਲ ਦੱਸਦਾ ਜੀ, ਮੈਂ ਵਾਰੀ ਸਿਰ ਦੱਸਦਾ। ਮੈਂ ਤੁਹਾਨੂੰ ਸੱਚੀ ਦੱਸਾਂ ਗੱਲ, ਕੱਲ ਇੱਥੇ ਕਿੱਲੇ ਗੱਡਣੇ ਸੀ, ਸਾਡਾ ਸੱਬਲ ਨਾ ਟੁੱਟ ਗਿਆ ਵਿਚਾਲਿਓਂ। ਜਿਹੜਾ ਸੱਬਲ ਅਸੀਂ ਦੂਆ ਲੈ ਕੇ ਆਂਦਾ ਸੀ ਉਹ ਪੌਦਿਆਂ ਵਾਲਾ, ਉਹ ਡੰਗਰਾਂ ਦੇ ਪੱਕੀ ਥਾਂ ਨਹੀਂ ਪੱਟਦਾ, ਕੰਮ ਨਹੀਂ ਦਿੰਦਾ। ਇੱਧਰ ਗਿਆ ਡੇਰੇ ਤੇ ਪਤਾ ਕਰਨ ਵਾਸਤੇ, ਇੱਧਰ ਸਾਹਮਣੇ ਜਿਹੜਾ ਮੂਹਰੇ ਡੇਰਾ ਉੱਧਰ ਗਿਆ, ਉੱਧਰ ਗਿਆ ਡੇਰਿਆਂ ਤੇ, ਸਾਰਿਆਂ ਤੇ ਫਿਰਿਆ ਤੇ ਕਿਸੇ ਦੇ ਘਰ ਸੱਬਲ ਹੈ ਨਹੀਂ, ਜਾਂ ਹੋਊਗਾ ਮੈਨੂੰ ਨਹੀਂ ਦਿੱਤਾ। ਤੇ ਅਖੀਰ ਰੱਬ ਨੇ ਅੱਜ ਮੈਨੂੰ ਸੱਬਲ ਦੇ ਦਿੱਤਾ। ਰਾਤ ਦਾ ਮੈਂ ਐਡਾ ਘਬਰਿਆ ਬੈਠਾ ਸੀਗਾ ਵੀ ਮੈਂ ਸਵੇਰੇ ਡੰਗਰਾਂ ਦੇ ਛਾਵੇਂ ਕਿੱਲੇ ਕੱਢਣੇ, ਮੈਂ ਕਿਵੇਂ ਕਰਕੇ ਕੱਢੂ। ਤੂੰ ਮੈਨੂੰ ਰਾਤ ਕਿਹਾ ਸੱਬਲ ਦਾ, ਮੈਂ ਤੈਨੂੰ ਕਿਹਾ ਸਵੇਰੇ ਸੱਬਲ ਆ ਜੂ। ਲੈ ਦੇਖ ਲੈ ਆ ਰੱਬ ਨੇ ਭੇਜਤਾ। ਤੇ ਸੱਬਲ ਦੀਆਂ ਮੈਂ ਕੀ ਤਾਰੀਫ। ਆ ਦੇਖੋ ਜੀ, ਆ ਹੁਣ ਤੁਸੀਂ ਦੇਖੋ। ਹਾਂ ਨਹੀਂ ਯਾਰ ਦਾਤੀ ਵੀ ਦੇਖ ਕਿੱਲਾ ਵੱਢਣ ਫਿਰ ਦੇਖ ਯਾਰ ਅਹਿਸਾਸ ਦੀ ਗੱਲ ਆ ਵੀ ਇਹ ਵਿਖਾਲੇ ਦੀ ਗੱਲ ਨਹੀਂ, ਅਹਿਸਾਸ ਦੀ ਗੱਲ। ਤੁਸੀਂ ਇਸ ਸ਼ਹਿਰ ਦੇ ਉੱਤੋਂ ਤੁਸੀਂ ਦੇਖ ਲਓ ਵੀ ਆਬਦ ਸਾਹਿਬ ਕਿੰਨੀ ਮੁਹੱਬਤ, ਕਿੰਨਾ ਪਿਆਰ ਤੇ ਕਿੰਨਾ ਇੱਜ਼ਤ ਇਹਤਰਾਮ ਲੈ ਕੇ ਆਏ ਸਾਡੇ ਵਾਸਤੇ। ਵੀ ਆ ਉਹ ਸ਼ੈ ਹੈ, ਇਹ ਉਹ ਪੁਰਜ਼ਾ ਕਹਿੰਦੇ ਆ ਵੀ ਜਦੋਂ ਇਹੋ ਮਸ਼ੀਨ ਜਿਹੜੀ ਨਵੀਂ ਲਾਈ ਹੈ ਨਾ ਇਹਨਾਂ ਨੇ ਫਿਲਮ 'ਚ ਦੇਖੀ ਆ ਵੀ ਉਹਦੇ ਪੜਛੇ ਦੇ ਅੱਗੇ ਗਾਂ ਇਦਾਂ ਲੱਗ ਜਾਣਾ ਵੀ ਹੱਥ ਨਹੀਂ ਆਉਣ ਲੱਗਿਆ ਵਿੱਚ। ਇਹਦੇ ਬਾਰੇ 'ਚ ਪੁੱਛਦੇ ਵੀ ਆਬਦ ਸਾਹਿਬ ਨੂੰ ਵੀ ਇਹ ਲੋਕਾਂ ਨੂੰ ਹੋਰ ਵੀ ਬੰਦੇ ਲਾਣ ਵੀ ਇਹ ਕਿੱਦਾਂ ਕਰਕੇ ਲੱਗਣਾ, ਉਹ ਦਿਖਾਣਗੇ ਵੀ ਇਦਾਂ ਕਰਕੇ। ਹੁਣ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨਾ ਮੁਖਲਸਪਣ ਹੋਣਾ, ਕੈਸੀ ਭਰਾਗਤ ਹੋਣੀ ਵੀ ਜਿਹੜੀ ਇਹ ਦਿਲ 'ਚ ਸਾਡੇ ਵਾਸਤੇ ਲੈ ਕੇ ਆਏ। ਤੇ ਆ ਕਈ ਕਰੀਏ ਲੈ, ਕਈ ਦੇਖ ਉੱਤੇ ਫੁੱਲ ਬੂਟੇ ਕੱਢੇ, ਆ ਰੰਗ ਵਾਲਾ ਦਸਤਾ, ਹਰ ਸ਼ੈ ਨਾਯਾਬ। ਕਊ ਦਾ ਦਸਤਾ, ਕਊ ਦਾ ਦਸਤਾ, ਓਏ ਹੋਏ ਕਊ ਦਾ ਦਸਤਾ। ਵਾਹ 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 ਵਾਹ। ਦੇਖੋ ਮੇਰੇ ਕੋਲ ਜਾਂ ਉੱਥੋਂ ਚੜ੍ਹਦੇ ਪੰਜਾਬ ਚੋਂ ਸਾਡੇ ਭਰਾ ਉੱਥੋਂ ਤੋਹਫਾ ਲੈ ਕੇ ਆਏ ਸੀ ਕਈ ਦਾ, ਤੇ ਜਾਂ ਅੱਜ ਮਲਤਾਨ ਦੇ ਵਿੱਚੋਂ, ਮਲਤਾਨ ਜਿਹੜਾ ਮਦੀਨਾ ਤੋਂ ਔਲੀਆ, ਔਲੀਆ ਅੱਲਾ ਦਾ ਸ਼ਹਿਰ, ਅੱਲਾ ਦੇ ਵਲੀਆਂ ਦਾ ਸ਼ਹਿਰ, ਐਸਾ ਬਰਕਤਾਂ ਵਾਲਾ ਸ਼ਹਿਰ। ਤੇ ਉਹ ਜਿੱਦਾਂ ਦਾ ਬਰਕਤਾਂ ਵਾਲਾ ਸ਼ਹਿਰ ਆ ਉੱਦਾਂ ਦੇ ਉੱਥੇ ਬੰਦੇ ਆ। ਤੁਸੀਂ ਦੇਖ ਲਿਆ ਆਬਦ ਸਾਹਿਬ ਨੂੰ ਵੀ ਆ ਦੇਖੋ ਕਈ ਬਣਾ ਕੇ ਕਊ ਦਾ ਦਸਤਾ। ਕਊ ਦਾ ਦਸਤਾ ਅੱਜ ਕੌਣ ਪਾਉਂਦਾ ਯਾਰ? ਉਹ ਕਊ ਲੱਭ ਕੇ ਖਸੂਸੀ ਤੌਰ ਤੇ ਪਾ ਕੇ ਦਿਆ। ਇਹ ਕਊ ਕੀ ਹੁੰਦਾ? ਕਊ ਦੀ ਲੱਕੜ ਹੁੰਦੀ ਹੈ, ਇਹਨੂੰ ਸੀਵੀ ਨਹੀਂ ਲੱਗਦੀ, ਇਹਨੂੰ ਜ਼ਮੀਨ ਹੈ ਪੂਰ ਦੋ, ਇਹਨੇ ਸੀਵੀ ਨਹੀਂ ਫੜਨੀ, ਇਹਨੇ ਟੁੱਟਣਾ ਨਹੀਂ। ਇਹ ਜਦ ਤੱਕ ਤੁਹਾਡੀ ਜ਼ਿੰਦਗੀ ਹੈ ਚਲਾਉਣ ਵਾਲਾ ਬੰਦਾ ਹੋਵੇ, ਕਈ ਹੰਡ ਜਾਣੀਆਂ, ਦਸਤਾ ਨਹੀਂ ਹੰਡਣਾ। ਹਾਏ ਹਾਏ ਹਾਏ, ਠੀਕ ਹੈ। ਅੱਛਾ ਆ ਦਾਤਰੀ ਜੀ, ਦਾਤਰੀ ਦੇ ਉੱਤੇ ਨਾ ਪਿੱਤਲ ਲਾ ਕੇ ਲਿਆਂਦਾ ਇਦਾਂ, ਤੇ ਦਾਤਰੀ ਦੇ ਉੱਤੇ ਫੁੱਲ ਬੂਟੇ ਬਣੇ ਆ। ਆ ਦਿਖਾ ਦੇ
ਫੁੱਲ ਬੂਟੇ ਵੀ ਇਹਦਾ ਦਸਤਾ ਕਿਸ ਚੀਜ਼ ਦਾ ਵਾ? ਇਹ ਟਾਲੀ ਦੇ ਬਣਦੇ ਬਾਬਾ ਟਾਲੀ ਦਾ ਵਾ ਦਸਤਾ ਕਾਲੀ ਬਹੁਤ ਟਾਲੀ 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 ਲੈ ਕੇ ਫਿਰ ਉਹਨੂੰ ਤੇਲੇ ਭਿਉਂ ਕੇ ਰੱਖਿਆ, ਹਾਂ ਨਹੀਂ ਫਿਰ ਉਹਨੂੰ ਕੱਢਿਆ ਤਾਂ ਕਿ ਉਹਨੂੰ ਸੀਵੀ ਨਾ ਫੜੇ, ਇਹਨੇ ਵੀ ਚੰਜਮ ਸਾਹਿਬ ਕੋਲ ਜਾਵੇ 3 ਜਲੇ ਟੁੱਟ ਜਾਵੇ। ਨਹੀਂ ਉਹ ਨਜ਼ਰ ਆ ਰਿਹਾ ਦਸਤਾ ਬੜਾ ਦੇ ਦਾਤਰੀ ਬਣਾ ਕੇ ਟੈਂਪਰ ਲਾਈ ਆ, ਜਿਹੜਾ ਤੁਹਾਡਾ ਬੰਦੇ ਥੱਕ ਜਾਣ ਦੂਸਰੇ ਦੇ ਦੇਣ 6 ਮਹੀਨੇ ਦਾ ਦੰਦੇ ਮੁੱਕ ਜਾਣ ਤਾਂ ਮੈਂ ਗਾਰੰਟੀ ਦੇਣਾ। ਉਹ ਮੈਂ ਤੇਰੇ ਸਦਕੇ ਮੈਂ ਕਹਿੰਦੀ ਇਹ ਕਿੱਲਾ ਵੱਢਣ ਵਾਲੀ ਦਾਤਰੀ ਆ ਇਹਨੂੰ ਸੁੱਟਣਾ ਨਹੀਂ ਤੈਨੂੰ ਕੁੱਟਣਾ ਨਹੀਂ, ਠੀਕ ਹੋ ਗਿਆ। ਜਿਹੜਾ ਤੁਹਾਡੇ ਬੰਦੇ ਪੱਠੇ ਵੱਢਦੇ ਆ, ਇੱਕ ਥੱਕ ਜਾਵੇ ਦੂਸਰੇ ਨੂੰ ਦੇ ਦਿਓ, ਦਾਤਰੀ ਨਹੀਂ ਥੱਕੂਗੀ ਤੁਹਾਡੇ ਬੰਦੇ ਥੱਕ ਜਾਣਗੇ। ਟੈਂਪਰ ਲਾਈ ਹੈ ਜੋ ਮਿਰਜ਼ੇ ਨੇ। ਇਹ ਜੀ ਸਾਨੂੰ ਵਿਰਾਸਤ ਤੇ ਮਿਲਿਆ ਕੰਮ ਮੁਗਲਿਆ ਖਾਨਦਾਨ ਤੋਂ। ਵਾਹ ਵਾਹ ਵਾਹ। ਮੇਰੇ ਦਾਦੇ ਦਾ ਉਸਤਾਦ ਸੀ ਵਾਦ ਬਸ਼ਕਲਵਾਰ। 1947 ਪਾਰਟੀਸ਼ਨ ਹੋਈ ਤੇ ਮੇਰੇ ਦਾਦੇ ਨੂੰ ਨਾਲ ਲੈ ਕੇ ਆਇਆ ਸੀ ਕੰਮ ਸਿਖਾਉਣ। ਅੱਛਾ। ਤੇ ਦਾਦੇ ਮੇਰੀ ਦੀ ਉਮਰ ਹੁਣ ਫੌਤ ਹੋਇਆ ਸੰਨ 2017, 115 ਸਾਲ ਹੋ ਗਏ। ਅੱਛਾ ਜੀ। ਹਾਂਜੀ, ਮੈਂ ਬੜਾ ਪਛਤਾਨਾ ਕਿ ਮੇਰਾ ਦਾਦਾ ਜੀ ਦਾ ਤੁਹਾਨੂੰ ਲਾਜ਼ਮੀ ਮਿਲਾਣਾ ਸੀ। ਜਿਵੇਂ ਤੁਹਾਨੂੰ ਮੁਹੱਬਤ ਨਾਲ ਸਕਾਫਤ ਨਾਲ ਉਹਨਾਂ ਨੂੰ ਮੁਹੱਬਤ ਆ। ਹਾਂਜੀ, ਇਹ ਸਾਨੂੰ ਮੁਗਲੀਆ ਖਾਨਦਾਨ ਤੋਂ ਵਿਰਾਸਤ ਤੇ ਕੰਮ ਮਿਲਿਆ। ਤੇ ਜਿਵੇਂ ਤੁਸੀਂ ਇੱਜ਼ਤ ਤੇ ਕਦਰ ਕਰਦੇ ਹੋ ਨਾ, ਤੇ ਮੇਰੇ ਕੋਲ ਰਹਿ ਨਹੀਂ ਗਿਆ ਜੀ। ਮੈਂ ਕਿਹਾ ਜਿਹੜਾ ਭਾਈ ਕਦਰ ਕਰਦਾ ਉਹਨੂੰ ਚੀਜ਼ ਦਾ ਪਤਾ, ਆਮ ਬੰਦੇ ਨੂੰ ਤਾਂ ਚੀਜ਼ ਦਾ ਪਤਾ ਹੀ ਕੋਈ ਨਹੀਂ। ਠੀਕ ਹੈ, ਇਹ ਤੁਹਾਡੀ ਮੁਹੱਬਤ ਮੈਨੂੰ ਮੁਲਤਾਨੋਂ ਖਿੱਚ ਕੇ ਲੈ ਆਈ ਹੈ, ਸਿਰਫ ਤੁਹਾਡੇ ਅਖਲਾਕ। ਅੱਲਾ ਮੀਆਂ ਤੁਹਾਨੂੰ ਜ਼ਿੰਦਗੀ ਦੇਵੇ, ਅੱਲਾ ਮੀਆਂ ਤੁਹਾਨੂੰ ਤੁਸਤੀ ਦੇਵੇ। ਅੰਜਮ ਸਰੋਏ ਦੀ ਅਗਰ ਇੱਜ਼ਤ ਹੈ ਤਾਂ ਸਿਰਫ ਮਾਂ ਪਿਓ ਦੁਆਵਾਂ ਨਾਲ। ਆਮੀਨ। ਬਸ ਜਿਉਂਦਾ ਬਸ ਕਰੋ। ਤੁਹਾਡਾ ਆਣਾ ਸਿਰ ਮੱਥੇ ਤੇ। ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਤੁਹਾਡੀ ਮਿਹਰਬਾਨੀ, ਤੁਸੀਂ ਮੈਨੂੰ ਟਾਈਮ ਦਿੱਤਾ ਆਪਣੇ ਕੀਮਤੀ ਵਕਤ 'ਚ। ਅੱਲਾ ਮੀਆਂ ਤੁਹਾਨੂੰ ਆਪਣੀ ਇੱਜ਼ਤ ਮਾਨ ਰੱਖੇ। ਸਾਡੇ ਵਾਸਤੇ ਇਹੀ ਬਹੁਤ ਖੁਸ਼ੀ ਹੈ ਕਿ ਤੁਸੀਂ ਸਾਨੂੰ ਟਾਈਮ ਦੇ ਦਿੱਤਾ। ਅੱਛਾ ਆਬਦ ਸਾਹਿਬ, ਤੁਹਾਡਾ ਉੱਥੇ ਮਲਤਾਨ ਦੇ ਵਿੱਚ ਇਹ ਪੁੱਛੋ ਜੀ ਸਾਰੀ ਗੱਲ ਤੁਹਾਡੇ ਕੋਲ ਸਪੀਕਰ। ਹਾਂ, ਤੇ ਇਹ ਕਿਹੜੀ ਜਗ੍ਹਾ ਤੇ ਹੈ ਤੁਹਾਡਾ ਜੀ? ਸਾਡਾ ਮੁਲਤਾਨ ਵਿਹਾੜੀ ਚੌਕ ਹੈਗਾ, ਸੁਣਿਆ ਹੋਣਾ, ਸਲਾਰੀ ਅੱਡਾ। ਉਹਦੇ ਕੋਲ 1.5 ਕਿਲੋਮੀਟਰ ਪਿੱਛੇ ਕਰਕੇ ਮੋਜ਼ਾ ਭੈਣੀ ਹੈਗੀ ਆ। ਅੱਛਾ, ਭੈਣੀ। ਮੋਜ਼ਾ ਭੈਣੀ। ਅੱਛਾ ਮੋਜ਼ੇ ਹੁੰਦੇ ਸੀ ਨਾ ਪਹਿਲੇ। ਹਾਂ ਹਾਂ। ਹਾਂਜੀ, ਬਸਤੀ ਨਾਈ ਵਾਲੀ ਮਸ਼ਹੂਰ ਆ। ਅੱਛਾ ਤੇ ਉਹਦੇ ਸਾਹਮਣੇ ਆ ਮੋਜ਼ਾ ਭੈਣੀ। 17 ਕਸੀਬੁੱਲਾ ਰੋਡ ਤੇ ਅਸੀਂ ਰਿਹਾਇਸ਼ੀ ਆ। ਜੰਮਪਲ ਉੱਥੋਂ ਦਾ। ਹਾਂਜੀ। ਤੇ ਦੁਕਾਨ ਆਪਣੀ ਤੁਹਾਡੀ ਜਿਹੜੀ ਹਾਂਜੀ, ਅਲਹਮਦੁਲਿਲਾ ਆਪਣੀ ਆ। ਹਾਂ, ਉੱਥੇ ਆ ਮੈਂ ਕਿਹਾ ਭੈਣੀ। ਹਾਂਜੀ, ਦੁਕਾਨ ਉੱਥੇ ਨਾਲ ਹੀ ਆ। ਅੱਛਾ, ਘਰ ਕੋਲ ਅੱਧਾ ਕਿਲੋਮੀਟਰ ਦੂਰ ਆ, ਯਾਨੀ ਕਿ ਇਸਕੇ ਭੈਣੀ ਤੇ ਆ। ਅੱਛਾ, ਹੋਰ ਕਿਆ ਕੁਛ ਤੁਸੀਂ ਬਣਾਉਂਦੇ ਆ? ਤਾਂ ਤੁਹਾਡੀਆਂ ਦੇਖੀਆਂ ਛਾਵਾਂ ਅਸੀਂ ਬੇਮਿਸਾਲ ਛਾਵਾਂ ਵਾ ਸਾਰੀਆਂ ਹੀ, ਕੱਲੀ ਕੱਲੀ ਸ਼ੈ ਜਿਹੜੀ ਹੈ ਨਾ। ਜ਼ਰਾਤ ਦੇ ਵਿੱਚ ਹਲ ਬਲੇਡ ਥ੍ਰੈਸ਼ਰ ਬਣਾਈ ਦੀ ਆ। ਅੱਛਾ। ਹਾਂਜੀ, ਹੁਣ ਸਾਡੇ ਦੌਰ ਤੇ ਰਹਿ ਨਹੀਂ। ਬਾਬਾ ਜੀ ਹੋਰੀ ਹਲ ਬਣਾਉਂਦੇ, ਪੰਜਾਲੀਆਂ ਜਿਹੜੀ ਹਲ ਦੰਦ ਦੇ ਪਿੱਛੇ ਜੋਈਦੇ ਸੀ ਹਲ ਪੁਰਾਣਾ, ਬਾਬਾ ਉਹ ਬਣਾਉਂਦਾ ਸੀ। ਬਾਬਾ ਗੇਅਰ ਬਣਾਉਂਦਾ ਸੀ ਜਿਹੜੇ ਖੂਹ ਚੱਲਦੇ ਸੀ। ਹਾਂਜੀ, ਉਹਨਾਂ ਕੋਲ ਸਿੱਖੇ ਜੀ ਅਸੀਂ ਵਿਰਾਸਤ ਤੇ ਕੰਮ। ਇੱਕ ਹੋਰ ਚੀਜ਼ ਲੈ ਕੇ ਆਣੀ ਸੀ, ਤੁਹਾਨੂੰ ਮੈਂ ਵੀਡੀਓ ਦਿਖਾ ਦੇਣਾ। ਸ਼ਿਕੰਜਾ ਦੇਖਿਆ ਹੋਣਾ ਤੁਸੀਂ, ਸ਼ਿਕਾਰ ਵਾਲਾ। ਹਾਂਜੀ, ਉਹ ਦਾਦਾ ਮੇਰੇ ਨੇ ਬਣਾਇਆ ਸੀ 1970 ਦੇ ਅੰਦਰ। ਤੁਹਾਡੇ ਪਿੰਡਾਂ ਥਾਵੇਂ ਨਾ ਪਹਿਲੇ, ਹੁਣ ਤਾਂ ਜਦੀਦ ਦੌਰ ਆ ਗਿਆ ਬਣ ਗਿਆ, ਪਹਿਲੇ ਪਿੰਡਾਂ ਥਾਵੇਂ ਜਾਨਵਰ ਰੱਖਦੇ ਸੀ, ਬਾਹਰ ਲੱਕੜੀਆਂ ਲਾ ਕੇ ਨਾ ਉਹ ਬਣਾਉਂਦੇ ਸੀ ਕੱਠ ਜਿਹਾ। ਉਹਦੇ ਵਿੱਚ ਵਾੜ 'ਚ ਕਹਿੰਦੇ ਸੀ ਵੀ ਡੰਗਰ ਵਿੱਚ ਛੱਡਤੇ। ਉਹ ਉੱਥੇ ਬੈਠੇ ਸੀ ਬੋਸਣ। ਉਹ ਕਹਿੰਦੇ ਬਾਬਾ ਜੀ ਨੂੰ 1970 ਦੀ ਗੱਲ ਤੁਹਾਨੂੰ ਸੁਣਾ ਰਿਹਾ, ਕਹਿੰਦਾ ਮਿਸ਼ਰੀ ਲੁਹਾਰ ਤੇਰੇ ਹੁੰਦਿਆਂ ਸਾਡੇ ਡੰਗਰ ਚੋਰੀ ਹੋ ਜਾਂਦੇ ਆ। ਬਾਬਾ ਕਹਿੰਦਾ ਜੀ ਮੈਨੂੰ 3 ਦਿਨ ਦਾ ਟਾਈਮ ਦਿਓ, ਜੇ ਤੁਹਾਡੇ ਡੰਗਰ ਵਾਪਸੀ ਨਾ ਮੁੜੇ ਤੇ ਮੇਰਾ ਨਾਂ ਲੁਹਾਰ ਨਹੀਂ। ਬਾਬਾ ਜੀ ਨੇ ਸ਼ਿਕੰਜਾ ਬਣਾ ਕੇ ਦਿੱਤਾ। 3 ਬੰਦੇ ਆਏ ਫੜਨ ਵਾਸਤੇ, ਇੱਕ ਨੇ ਵਿੱਚ ਪੈਰ ਰੱਖਿਆ ਤੇ ਲੱਤ ਵਿੱਚ ਆ ਗਈ। ਉਹਨੇ ਕਿਹਾ ਜੀ ਮੈਨੂੰ ਛੁਡਾਓ। ਉਹਨੇ ਕਿਹਾ ਜੀ ਪਿਛਲੀਆਂ ਵੀ ਦੇਣਾ ਤੇ ਅਗਲੀਆਂ ਵੀ ਦੇਣਾ, ਮੈਂ ਨਹੀਂ ਲੱਤ ਛੁਡਾਓ। ਠੀਕ ਹੈ, ਉਸ ਦੌਰ ਦੇ ਵਿੱਚ ਬਾਬਾ ਜੀ ਨੂੰ 4 ਦੇਸੀ ਘਿਓ ਦੇ ਪੀਪੇ ਦੇ ਗਿਆ ਸੀ ਨਾਮ, ਤੇ 1 ਮੱਝ। ਇੰਨਾ ਕਾਰੀਗਰ ਸੀ ਸਾਡਾ ਬਾਬਾ। ਅੱਜ ਜੋ ਕੁਝ ਵੀ ਹੈ ਨਾ, ਅੱਲਾ ਦੀ ਰਹਿਮਤ ਤੋਂ ਬਾਅਦ ਬਾਬੇ ਦੇ ਹੁਨਰ ਦੇ ਵਿੱਚ ਤਾਂ ਸਾਡੀ ਇੱਜ਼ਤ ਆ। ਵਾਹ ਵਾਹ ਵਾਹ। ਕਿੱਥੇ ਮੁਲਤਾਨ ਤੇ ਕਿੱਥੇ ਅਸਲਮਜਮ ਸਾਹਿਬ, ਇਹ ਬਾਬੇ ਦੀ ਬਦੌਲਤ ਹੀ ਆ। ਉਹਨੇ ਜਿਹੜੀ ਵਿਰਾਸਤ ਸੰਭਾਲੀ, ਉਹਦੀ ਬਦੌਲਤ ਅਸੀਂ ਮਿਲ ਰਹੇ ਹਾਂ। ਨਹੀਂ ਯਾਰ ਦੇਖੋ ਜੀ, ਤੁਹਾਡਾ ਹਰ ਸ਼ੈ ਜਿਹੜੀ ਹੈ ਨਾ, ਕੰਮ ਬੋਲਦਾ ਬਹੁਤ ਕੰਮ, ਬਹੁਤ ਸੱਚੀ ਨੀਅਤ ਨਾਲ ਕੋਈ ਵੀ ਕੰਮ ਕਰੀਏ ਨਾ ਸਰ ਜੀ, ਉਹ ਕਾਮਯਾਬੀ ਆ, ਨਾਕਾਮੀ ਨਹੀਂ ਆ ਉਹਦੇ ਅੰਦਰ। ਹਾਂ, ਸੱਚੀ ਨੀਅਤ ਜਿਹੜੀ ਆ, ਨੀਅਤ ਨੂੰ ਭਾਗ। ਬਸ ਮੈਨੂੰ ਇਤਨਾ ਪਤਾ, ਨੀਅਤ ਤੁਹਾਡੀ ਸਾਫ਼ ਆ ਨਾ, ਤੁਹਾਨੂੰ ਕੋਈ ਮੰਜ਼ਰ ਰੋਕ ਨਹੀਂ ਸਕਦੀ। ਰੱਬ ਵੀ ਤੁਹਾਨੂੰ ਮਿਲਾ ਦਿੰਦਾ। ਹਾਂ, ਠੀਕ ਹੈ। ਜਿੰਦੀ ਨੀਅਤ ਹੀ ਖੋਟੀ, ਉਹਨੇ ਕੀ ਮਿਲਣਾ? ਉਹਨੇ ਕੀ ਮਿਲਣਾ? ਵਾਹ ਵਾਹ। ਕਈ ਦਾ ਵੀ ਤੁਹਾਡਾ ਵਾਵਾ ਕੰਮ ਹੈ। ਹਾਂਜੀ, ਅਲਹਮਦੁਲਿਲਾ ਸਾਡੀ ਪੂਰੇ ਪਾਕਿਸਤਾਨ ਵਿੱਚ ਸੂਈ ਗੈਸ ਕੰਪਨੀ ਮਸ਼ਹੂਰ ਆ। ਸਾਡੀ ਕਈ ਦੀ ਗਾਰੰਟੀ ਹੈ। ਇਹ ਕਈ ਪਈ ਹੈ, ਤੁਸੀਂ ਡਾਇਰੈਕਟ ਜਾ ਕੇ ਪੱਕੀ ਮਾਰ ਦਿਓ। ਜੇ ਕਈ ਕੋਈ ਟੁੱਟ ਜਾਵੇ, ਮੁੜ ਜਾਵੇ, ਵਾਪਸੀ ਕਰਕੇ ਪੂਰੇ ਪੈਸੇ ਦੇਵਾਂਗੇ। ਡਾਇਰੈਕਟ ਪੱਕੀ ਮਾਰੋ, ਪੱਕੀ ਸੜਕ ਤੇ। ਪੱਕੀ ਸੜਕ ਤੇ ਮਾਰੋ, ਇੱਟਾਂ ਠੋਕ ਲਓ, ਨਾ ਟੁੱਕੇ ਗੱਲ ਨਾ ਮੁੱਕ ਗਈ। ਨਹੀਂ ਨਜ਼ਰ ਆ ਰਿਹਾ ਲੋਹਾ ਜਿਹੜਾ ਹੋ ਨਾ ਜੀ। ਮੁxtਲਿਫ ਕੈਟਾਗਰੀਆਂ ਨੇ ਨਾ। ਜਿਹੜੀ ਸੂਈ ਗੈਸ ਕੰਪਨੀ ਦੀ ਕਈ ਹੈ ਉਹ ਅਸੀਂ ਦੇਣਾ 1800 ਦੀ। ਜਿਹੜੀ ਜ਼ਿਮੀਦਾਰ ਭਾਈ ਬਣਾਉਂਦੇ ਆ, ਸਪੈਸ਼ਲ ਬਣਵਾਏ ਤੇ ਫਿਰ 3200 ਦੀ ਦਿੰਦੇ ਆ। ਅਗਰ ਉਸ ਟਰਾਲੀ ਲੁੜਾਣੀ ਹੈ, ਜਿਹੜੇ ਟਰਾਲੀਆਂ ਦੇ ਕਮਾਉਂਦੇ ਆ, ਰੇਤ ਦੇ ਕਮਾਉਂਦੇ, ਉਹ ਅਸੀਂ ਦੇਣੇ 3500 ਰੁਪਏ ਦੀ। ਅੱਛਾ ਅੱਛਾ। ਕਈ ਸਾਡੀ ਦਾ ਮਿਆਰ ਇਹੀ ਆ ਕਿ ਮੂੰਹ ਟੁੱਟ ਜਾਵੇ, ਦੁੱਪਣ ਨਿਕਲ ਆਵੇ, ਜੜ ਟੋਕ ਲਓ, ਜਿਹੜੀ ਸੇ ਮਰਜ਼ੀ ਟੋਕ ਲਓ। ਜੇ ਮੂੰਹ ਮੁੜ ਜਾਵੇ, ਟੁੱਟ ਜਾਵੇ, ਵਾਪਸੀ ਕਲੇਮ ਕਰਾਂਗੇ। ਅੱਛਾ ਜੀ, ਇਹਦੇ ਬਾਰੇ ਚ ਰਹਿਣਾ ਸਾਹਿਬ। ਹਾਂ, ਇਹ ਬੜਾ ਜਿਹੜਾ ਉਦਾਰ ਜਿਹੜਾ ਇਹ ਮੈਂ ਤੁਹਾਡੀ ਵੀਡੀਓ ਦੇਖੀ ਸੀ, ਤੁਸੀਂ ਕਿਹਾ ਸੀ ਸਾਡੇ ਤੇ ਫੈਸਲਾਬਾਦ ਕੋਈ ਚੀਜ਼ ਨਹੀਂ ਮਿਲਦੀ ਜਿਹੜਾ ਹੱਥ ਦੀ ਸਫਾਈ ਕਰੇ, ਹੱਥ ਨੂੰ ਮਹਿਫੂਜ਼ ਰੱਖੇ। ਮੈਂ ਕਿਹਾ ਜੀ ਕੋਈ ਮਸਲਾ ਨਹੀਂ, ਸਾਡੇ ਹੁੰਦੇ ਜੰਜਮ ਸਰੋਏ ਦਾ ਹੱਥ ਵਿੱਚ ਆ ਕੇ ਫਿਰ ਸਾਡਾ ਹੋਣ ਦਾ ਫਾਇਦਾ। ਇਹ ਸੇਫਗਾਰਡ ਪਿੱਛੇ ਲੱਗਦਾ ਮਸ਼ੀਨ ਦੇ,
ਜਿੱਥੇ ਪਰਨਾਲਾ ਲੱਗਦਾ ਉਹਨਾਂ ਥੋੜੇ ਪਿੱਛੇ ਕਰਕੇ ਲੱਗਦਾ। ਦੱਥਾ ਤੁਸੀਂ ਇੱਥੋਂ ਲਾਣਾ, ਹੱਥ ਅੱਗੇ ਨਹੀਂ ਜਾਏਗਾ, ਰੂਲੇ ਤੇ ਅੱਗੇ ਹੁੰਦੇ ਆ, ਇੱਥੇ ਆ ਕੇ ਦੱਥਾ ਰੁਕ ਜਾਏਗਾ। ਸਮਝ ਆ ਗਈ, ਇਹ ਡਬਲ ਆ। ਵਾਹ ਵਾਹ ਵਾਹ। ਉਹਦੇ ਤੋਂ ਪਹਿਲੇ ਹੀ ਪਿੱਛੇ ਹੀ ਯਾਨੀ ਕਿ ਜਿਹੜਾ ਹਾਂਜੀ ਪਿੱਛੇ ਹੱਥ ਰੁਕ ਜਾਏਗਾ, ਅੱਗੇ ਨਹੀਂ ਜਾਏਗਾ। ਠੀਕ ਹੈ। ਉਹ ਬਾਅਦ ਆ ਦੱਥਾ ਜਾਂਦਾ ਨਹੀਂ, ਪਹਿਲੀ ਕਹਿੰਦੇ ਜ਼ੋਰ ਲਾ ਕੇ ਧੱਕੀਏ ਤੂੰ ਹੱਥ ਵਿੱਚ ਆ ਜਾਂਦਾ, ਇਹ ਹੱਥ ਵਿੱਚ ਨਹੀਂ ਆਏਗਾ। ਤੁਸੀਂ ਕਿਹਾ ਸੀ ਸੇੜ ਤੋਂ ਫੈਲ ਦਾ, ਤਾਂ ਮੈਂ ਸੇੜ ਤੋਂ ਫੈਲ ਦਾ ਲੈ ਕੇ ਆਇਆ। ਅੱਛਾ ਇਹ ਆ ਬਣਾਇਆ ਐਵੇਂ ਸਮਝ ਲਓ। ਅੱਛਾ ਇਹ ਜੀ ਜਿੰਨੇ ਵੀ ਦੇਖਣ ਵਾਲੇ ਆ ਨਾ ਉਹ ਸਾਰੇ ਬੰਦੇ ਆ ਇਹਨੂੰ ਕੀ ਸਾਦੇ ਇਹਨੂੰ ਸੇਫ ਗਾਰਡ ਕਹਿੰਦੇ ਆ, ਇਹਨੂੰ ਲਾਜ਼ਮੀ ਲਾਣ। ਹਾਂ ਇਹਨੂੰ ਲਾਜ਼ਮੀ ਲਾਓ ਜਿੰਨੇ ਵੀ, ਕਿਉਂ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਧੀ ਪੁੱਤਰ ਆ ਜਿਨ੍ਹਾਂ ਦੇ ਉਹ ਹੱਥਾਂ ਤੋਂ ਮਜ਼ਦੂਰ ਹੋ ਗਏ। ਸਾਡੀਆਂ ਧੀਆਂ ਸਾਡੇ ਪੁੱਤਰ ਬਹੁਤ ਸਾਰੇ ਆ, ਉਹ ਇਦਾਂ ਹੱਥ ਲਾਣ ਲੱਗਦੇ ਆ ਨਾ, ਕਿਸੇ ਦਾ ਇੱਥੇ ਤੱਕ ਹੱਥ ਗਿਆ ਹੈ, ਕਿਸੇ ਦਾ ਇੱਥੇ ਤੱਕ ਗਿਆ ਹੈ, ਕਿਸੇ ਦਾ ਵਿਚਾਰੇ ਦੀ ਬਾਂਹ ਗਈ ਹੋਈ ਆ। ਤੇ ਇਹ ਇੰਨਾ ਕੁ ਪੁਰਜਾ ਹੈ, ਇਹ ਜ਼ਰੂਰ ਲਾਓ ਆਪਣੀ ਮਸ਼ੀਨਾਂ ਤੇ, ਇਹ ਨਾ ਬੇਗੌਰੀ ਨਾ ਕਰਿਓ, ਇਹ ਜ਼ਰੂਰ ਲਾਇਓ। ਅੱਛਾ ਜੀ ਕਲੋਜ਼ ਇੱਕ ਆਬਦ ਸਾਹਿਬ ਨਾ ਜੀ ਦਲੇਰ ਬੰਦੇ ਆ ਰਾਣਾ ਸਾਹਿਬ, ਮਰਦ ਬੰਦਾ ਵੀ। ਇੱਕ ਤਾਂ ਇੰਨਾ ਸਫ਼ਰ ਕੀਤਾ, ਇੰਨੀ ਚਾਹਤ, ਇੰਨਾ ਪਿਆਰ ਲੈ ਕੇ, ਇੰਨੀ ਤਗੋ ਦੋ ਕਰਕੇ ਆਇਆ। ਫਿਰ ਮੈਂ ਜ਼ੋਰ ਲਾ ਲਿਆ, ਮੈਂ ਕਿਹਾ ਵੀ ਪ੍ਰਾਹੁਣੇ ਨੂੰ ਸਰਾਣੇ ਭਾਈ ਦਾ ਵੀ ਤੂੰ ਇੱਧਰ ਬਹਿ ਜਾ। ਇਹ ਦਲੇਰੀ ਆ, ਉਹ ਕਹਿੰਦਾ ਨਹੀਂ ਨਹੀਂ ਆਖੇ ਜੀ ਮੈਂ ਇੱਧਰ, ਮੁੰਡਾ ਅਦਬ ਵਾਲਾ, ਮੁੰਡਾ ਜਾਣੀ ਜਾਣਾ, ਮੁੰਡਾ ਕਦਰ ਵਾਲਾ, ਬਜ਼ੁਰਗਾਂ ਦੀ ਕਦਰ ਵਾਲਾ। ਉਹ ਗੱਲ ਦੇ ਵਿੱਚ ਆਪਣੇ ਬਜ਼ੁਰਗਾਂ ਦੀ, ਦਾਦੇ ਦੀ ਗੱਲ ਕਰਦਾ ਹੈ। ਬੰਦਾ ਆਪਣੇ ਰਹਿਤਲ ਬਹਿਤਲ ਦੀ ਗੱਲ ਕਰਦਾ, ਆਪਣੇ ਵੱਡਿਆਂ ਨੂੰ ਨਹੀਂ ਨਾ ਭੁੱਲਦਾ ਹੈ। ਹਾਏ ਕਾਮਯਾਬ ਉਹੀ ਕਾਮਯਾਬ। ਰਾਣਾ ਸਾਹਿਬ ਕਹਿੰਦੇ ਜਿਹੜਾ ਆਪਣੇ ਵੱਡਿਆਂ ਨੂੰ ਨਹੀਂ ਭੁੱਲਦਾ ਉਹ ਕਾਮਯਾਬ। ਤੇ ਫਿਰ ਰਹਿਤਲ ਬਹਿਤਲ ਦੀ, ਆਪਣੇ ਵਸੇਬ ਦੀ ਗੱਲ ਕਰਦਾ। ਦਲੇਰੀ ਮੈਂ ਇਸ ਗੱਲ ਨੂੰ ਤਾਂ ਗਿਣਦਾ ਕਿ ਜਿਹੜਾ ਬੰਦਾ ਨੂੰ ਦੱਸਣਾ ਪਵੇ ਨਾ ਵੀ ਮੈਂ ਇਦਾਂ ਤੇ ਇਦਾਂ, ਤੇ ਉਹ ਆਸਰੇ ਲੈਂਦਾ ਇਹੋ ਜਿਹੀਆਂ ਛਾਵਾਂ ਦੇ। ਉਹਨੇ ਕਿਹਾ ਮੈਂ ਬਹਿਣਾ ਹੀ ਇੱਧਰ ਆ, ਵੱਡਾ ਬੰਦਾ ਯਕੀਨ ਰੱਬ ਤੇ ਕਰੇ। ਸੂਰਜ ਨੂੰ ਦੱਸਣਾ ਨਹੀਂ ਪੈਂਦਾ, ਉਹ ਚਾਨਣ ਕਰਦਾ। ਉਹ ਤਾਂ ਜਦੋਂ ਨਿਕਲਦਾ ਆਪੇ ਚਾਨਣ ਹੋ ਜਾਂਦਾ, ਉਹ ਆਪੇ ਚਾਨਣ ਹੋ ਜਾਂਦਾ। ਤੇ ਉਹ ਹਿਸਾਬ ਆ ਕਿ ਇਹ ਫਿਰ ਅੱਛਾ ਦੇਖ, ਹਾਲਾਂਕਿ ਇਹ ਅਗਰ ਇਹ ਇੱਕ ਐਲਾਨ ਹੋ ਰਿਹਾ ਇੰਨਾ ਨੀਲਾ ਪਿੰਡ ਦੇ ਵਿੱਚ ਫੌਤਗੀ ਹੋਈ ਆ ਜੀ, ਉਹ ਐਲਾਨ ਹੋਇਆ। ਫਿਰ ਜਦੋਂ ਕੋਈ ਐਲਾਨ ਹੁੰਦਾ ਨਾ, ਇੱਕ ਵਾਰੀ ਚੁੱਪ ਕਰਕੇ ਅਸੀਂ ਸੁਣਦੇ ਆ ਵੀ ਕਹਿੰਦਾ ਕੀ ਆ, ਵੀ ਖੈਰ ਦਾ ਹੋਵੇ। ਉਹ ਖੈਰ ਦਾ ਨਹੀਂ ਸੀ, ਉਹ ਫੌਤਗੀ ਦਾ ਸੀ। ਅਗਰ ਮੈਂ ਕਿਹਾ ਇਹ ਇੱਕੋ ਸ਼ੈ ਵੀ ਲੈ ਆਉਂਦੇ ਨਾ ਤੇ ਤਾਂ ਵੀ ਬਹੁਤ ਵਾਧੂ ਗੱਲ ਸੀ। ਅਗਰ ਇਹ ਤਿੰਨਾਂ ਹਜ਼ਾਰਾਂ ਚੋਂ 1000 ਵੀ ਲੈ ਆਉਂਦੇ ਫਿਰ ਵੀ ਬਹੁਤ ਵਾਧੂ ਗੱਲ ਹੈ। ਤੇ ਪਰ ਇਹ ਆ ਵੀ ਹੁਣ ਤਾਂ ਇਹਨਾਂ ਨੇ ਨਾ ਸਾਨੂੰ ਪਾਤਾ ਰੌਲੇ 'ਚ ਵੀ, ਅਸੀਂ ਤੇ ਇਹਨਾਂ ਨੂੰ ਹਰ ਟਾਈਮ ਯਾਦ ਕਰਦੇ। ਜਦੋਂ ਕਈ ਨੂੰ ਫੜਿਆ ਉਦੋਂ ਆਪ ਦੇ ਯਾਦ, ਜਦੋਂ ਪੱਠੇ ਵੱਢਣ ਗਏ ਉਦੋਂ ਆਪ ਦੇ ਯਾਦ। ਸੱਜਣ ਵੀ ਉਹ ਜਿਹੜਾ ਹਰ ਵਕਤ ਯਾਦ ਆਉਂਦਾ, ਇਹ ਤਾਂ ਨਹੀਂ ਕਿ ਸ਼ਾਇਦ ਯਾਦ ਆਉਂਦਾ ਹੋਵੇ। ਤੇ ਜਦੋਂ ਕਣਕ ਵੱਢਣੀ ਆ ਹੁਣ, ਹਾਂ ਬਿਲਕੁਲ ਬਹੁਤ ਫਿਰ ਚੇਤੇ ਆਣਾ। ਆਏ ਹਾਏ ਹਾਏ, ਦਿਹਾੜੀ ਡੰਗ ਦੇ ਵਿੱਚ ਹੱਥ ਲੱਗ ਜਾਣਾ ਕਣਕ ਨੂੰ ਤੇ ਸਾਡੀ ਵਿਸਾਖੀ ਹੋ ਜਾਣੀ। ਹਾਂ ਬਿਲਕੁਲ, ਹੁਣ ਹੱਥ ਜਿਹੜੀਆਂ ਬਹੁਤ ਸ਼ੁਰੂ ਹੋ ਗਏ ਕਿਤੇ ਕਿਤੇ, ਪੂਰਾ ਨਹੀਂ ਦਿਹਾੜੀ ਡੰਗ ਦੇ ਵਿੱਚ ਲੱਗ ਜਾਣਾ। 4-5 ਦਿਨਾਂ ਤੱਕ ਸਾਰੇ ਹੋ ਜਾਣੀਆਂ। ਤੇ ਅੱਛਾ ਜੀ ਇਹ ਮਾੜਾ ਜਿਹਾ ਮਸ਼ੀਨ ਦੇ ਉੱਤੇ ਰੱਖ ਕੇ ਦਿਖਾ ਦਈਏ। ਹਾਂ ਦਿਖਾਓ ਦਿਖਾਓ ਦਿਖਾਓ, ਲਿਆ ਦਿਓ। ਤੇ ਉਹ ਦੇਖਿਓ ਉਹ ਪੀਰੂ ਕਿੱਧਰ ਆ। ਆਇਓ ਜੀ ਇੱਕ ਮਿੰਟ ਆ। ਸੁਰਾਖ ਤੋਂ ਮੈਂ ਤੁਹਾਨੂੰ ਦੱਸਿਆ ਸੀ ਹੋਏ ਹੋਇਆ ਨਹੀਂ ਹੋਏ, ਉਹ ਦੇਖ ਲਓ ਆ ਚੋ ਆਪੇ ਦੇਖ ਲਓ। ਆਏ ਹਾਏ ਹਾਏ ਕੀ ਵਾ। ਇਹ ਤਾਂ ਖਾਲੀ ਹੱਥ ਵੀ ਇੱਕ ਬੰਦਾ ਮਲਤਾਨੋਂ ਇੰਨੀ ਤਾ ਦੇ ਵਿੱਚ, ਇੰਨੀ ਧੁੱਪ ਦੇ ਵਿੱਚ ਆ ਜਾਵੇ ਨਾ, ਤੇ ਉਹੀ ਨਹੀਂ ਅਸੀਂ ਉਹਦੀ ਮਿਹਰਬਾਨੀ ਕਰ ਸਕਦੇ, ਧੰਨਵਾਦ ਨਹੀਂ ਅਸੀਂ ਕਰ ਸਕਦੇ। ਇਹ ਤਾਂ ਵਿਚਾਰਾ ਏਡੇ ਏਡੇ ਕੀਮਤੀ ਤੋਹਫੇ ਸਾਡੇ ਵਾਸਤੇ ਲੈ ਕੇ ਆ, ਇਹਦਾ ਕਿਵੇਂ ਅਸੀਂ ਸ਼ੁਕਰੀਆ ਅਦਾ ਕਰੀਏ, ਸਮਝ ਨਹੀਂ ਆਉਂਦੀ। ਆ ਜਾਓ। ਹੈ ਉਹ ਟਰਕੀਆਂ ਕਿੱਥੇ? ਇੱਕ ਮਿੰਟ ਉਰਾਂ ਨੂੰ ਆਇਓ। ਹਾਂਜੀ ਹੈਗਾ ਸੁਰਾਖ, ਹਾਂਜੀ ਹੈਗੇ ਸੁਰਾਖ। ਲਓ ਜੀ ਆ ਪੁਰਜਾ ਦੱਸਣ ਲੱਗੇ ਆਬਦ ਸਾਹਿਬ ਵੀ ਇਹ ਕਿੱਦਾਂ, ਇੱਕ ਮਿੰਟ ਪਾਸੇ ਕਰਿਓ। ਐਦਾਂ ਮਸ਼ੀਨ ਲੱਭਦੀ ਆ ਹੱਟੀ ਤੋਂ ਐਦਾਂ ਮਸ਼ੀਨ ਲੱਭਦੀ ਆ ਵੀ ਆਹ ਮੋਠ ਲਾਈ ਆ ਨਾ ਐਦਾਂ, ਤੇ ਇੱਥੇ ਹੱਥ ਆ ਗਿਆ ਤੇ ਉਹ ਹੱਥ ਵਿੱਚ ਆ ਗਿਆ ਐਦਾਂ। ਅੱਛਾ ਜੀ ਹੁਣ ਦੱਸੋ, ਇਹ ਤੁਸੀਂ ਇੱਥੇ ਲਾ ਦੇਣਾ। ਲੱਗੀ ਸਮਝ? ਹਾਂਜੀ ਹੁਣ ਦੱਥਾ ਲਾਓ। ਹੁਣ ਦੱਥਾ ਲਾਓ, ਹੱਥ ਅੱਗੇ ਨਹੀਂ ਜਾਏਗਾ। ਇੱਥੇ ਰੁਕ ਗਿਆ, ਹੱਥ ਗਾ ਨਹੀਂ ਗਿਆ। ਇਹ ਰੋਕ ਦਿੰਦੀ ਆ ਪਿਛੇ ਹੀ, ਰੁਕਾਵਟ ਬਣਾ ਦਿੰਦੀ ਹੈ। ਇਹ ਕੈਸੀ ਸ਼ੈ ਹੈ। ਵਾਹ ਵਾਹ। ਨਹੀਂ ਇਹ ਲਾਓ ਜੀ, ਹਰ ਬੰਦਾ ਲਾਵੇ। ਜਿਸੇ ਕੋਈ ਦੇਖਦਾ ਨਾ ਸੁਣਦਾ, ਉਹ ਹਰ ਬੰਦਾ ਲਾਵੇ। ਤੇ ਅੱਛਾ ਆਬਦ ਸਾਹਿਬ
ਆ ਦੇਖ ਨਾ ਇਹਦਾ ਅਸਲ 'ਚ ਹੈ ਹੀ ਸਿਸਟਮ ਬੜਾ ਅੱਛਾ, ਵਰਨਾ ਜਦੋਂ ਬੰਦਾ ਲਾਂਦਾ ਨਾ ਦੱਥਾ ਇੱਥੇ ਇੱਥੇ ਨੱਪਦਿਆ ਹੁਣ ਜਦੋਂ ਇੱਥੇ ਇਸ ਹਿਸਾਬ 'ਚ ਨਾ ਹੁਣ ਹੱਥ ਇਸ ਤੋਂ ਅੱਗੇ ਨਹੀਂ ਜਾਣਾ ਹੈ, ਅੱਗੇ ਨਹੀਂ ਜਾਣਾ। ਤੇ ਇਹ ਬੜੀ ਯਾਨੀ ਕਿ ਜਿਹੜਾ ਅਗਰ ਜਾਏਗਾ ਵੀ ਸੀ ਤੇ ਇੱਥੇ ਅੜ ਜਾਣਾ, ਹਾਂ ਇੱਥੇ ਅੜ ਜਾਣਾ ਅੱਗੇ ਛਿੱਕੇਗਾ ਨਹੀਂ। ਉਹ ਤਾਂ ਦੰਦੇ ਨੇ ਜਿਹੜੀ ਸ਼ੇ ਉਹਨੇ ਖਿੱਚ ਲੈਣਾ ਹੈ। ਉਹ ਰਾਣਾ ਸਾਹਿਬ ਨੂੰ ਮਿਹਨਤ ਸਮਝ ਆ ਗਈ, ਉਹ ਮੇਰੇ ਬਾਬੂ ਨੂੰ ਮਿਹਨਤ ਸਮਝ ਆ ਨਾ, ਤੇ ਦਿਮਾਗ ਰੱਬ ਨੇ ਦਿਆ ਰਾਣਾ ਸਾਹਿਬ ਨੂੰ, ਆਂਦੇ ਉਹਨਾਂ ਨੂੰ ਸਮਝ ਆ ਗਈ। ਹਾਂਜੀ ਦੱਸਣਾ ਨਹੀਂ ਪਿਆ। ਹਾਂਜੀ ਅੱਛਾ ਜੀ ਆ ਲਾਓ ਜੀ। ਅੱਛਾ ਨਾ ਉਹ ਆਬਾ ਸਾਹਿਬ ਤੁਹਾਨੂੰ ਅਸੀਂ ਦਿਖਾਉਂਦੇ ਆ, ਸਾਡੇ ਵੀ ਇੱਕ ਕੰਮ ਹੋ ਰਿਹਾ। ਅੱਛਾ ਉਹ ਤੁਹਾਨੂੰ ਅਸੀਂ ਆਪਣਾ ਦਿਖਾਉਂਦੇ ਆ ਵੀ ਉਹ ਕੰਮ ਕੀ ਹੋ ਰਿਹਾ, ਕੀ ਕਰਕੇ ਜੋੜੀ ਚੁੰਬੇਲਾ ਦਾ। ਆ ਜਾਓ। ਪਲੇ ਹੋਈ ਹੈ, ਕੀ ਹੋਈ ਹੈ? ਸਹੀ ਹੈ, ਇਹ ਨਵੀਂ ਲਈ ਹੈ। ਹਾਂਜੀ ਦੇਖੀ ਮੈਂ ਤਾਂ ਕਹਿੰਦੀ ਮੈਂ ਫਿਟਿੰਗ ਆਪਾਂ ਹੀ ਕਰੂੰਗਾ, ਤੁਸੀਂ ਕਰ ਲਈ। ਉਹ ਫਿਰ ਤੁਹਾਨੂੰ ਟਾਈਮ ਲੱਗ ਜਾਣਾ ਸੀ। ਮੈਂ ਤਾਂ ਤੁਹਾਨੂੰ ਕਿਹਾ ਸੀ ਉਸ ਟਾਈਮ ਮੈਸੇਜ ਕੀਤਾ ਸੀ, ਤੁਸੀਂ ਕਿਹਾ ਸੀ ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ ਰਹੋ, ਤੁਹਾਡਾ ਪਿਆਰ ਆ ਜਾਓ। ਉੱਥੇ ਨਾ ਉਹ ਟੋਏ ਕੱਢ ਰਹੇ ਆ, ਉਹ ਦਿਖਾਣੇ। ਆ ਜਾ। ਇਸ ਟਾਈਮ ਸਿਖਰ ਦੁਪਹਿਰ ਆ ਜੀ, ਟਾਟਕਾ ਲੱਗਿਆ ਸਿਰ ਦੇ ਉੱਤੇ ਸੂਰਜ ਆ ਐਂ ਆ ਪੈਰਿਆ ਦੇ ਵਿੱਚ, ਤੇ ਐਂ ਹੁਣ ਦੁਪਹਿਰ ਦੇ ਟਾਈਮ ਆ, ਇਸ ਟਾਈਮ ਲਾਲ ਹੁੰਦੇ ਆ ਹੁਣ ਲਾਲ ਲਾਲ ਟਮਾਟਰ ਲਾਲ ਹੋਈ ਜਾ ਰਹੇ। ਦੁਪਹਿਰ ਜਿਵੇਂ ਜਿਵੇਂ ਧੁੱਪ ਲੱਗ ਰਹੀ ਆ ਨਾ, ਟਮਾਟਰ ਲਾਲ ਹੋਈ ਜਾ ਰਹੇ, ਤੇ ਸ਼ਾਮ ਨੂੰ ਅਸੀਂ ਚੁਗ ਲਾਂਗੇ। ਹੈ ਜੀ ਬੜਾ ਅੱਛਾ ਸਾਈਜ਼ ਆ ਟਮਾਟਰ ਦਾ। ਹਾਂਜੀ ਤੇ ਇੱਧਰ ਜੀ ਕੰਮ ਹੋ ਰਿਹਾ। ਇਹ ਜੀ ਅਸੀਂ ਲੱਗੇ ਆ ਹੁਣ ਕੰਮ ਕਰਨ। ਇਹ ਕਾਹਦੇ ਵਾਸਤੇ ਮਾਰ ਰਹੇ? ਇਹ ਬਾਂਸ ਫੋਟੋ ਲਾ ਰਹੇ ਬਾਂਸ ਵੀ ਜਿਹੜਾ ਉਹ ਟਮਾਟਰ ਦੇ। ਟਮਾਟਰ ਦਾ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਫਲ ਇੰਨਾ ਲੱਗਦਾ ਇਸ ਨੂੰ ਵੀ ਇਹ ਬਾਜੇ ਟਾਈਮ ਟੁੱਟ ਜਾਂਦੇ। ਦਿਖਾਈਆਂ ਟੁੱਟੇ ਹੋਏ ਆ, ਦੇਖ ਇਦਾਂ ਸੋਟੀਆਂ ਤਿੜਕ ਜਾਂਦੀਆਂ, ਸੋਟੀਆਂ ਤੋੜ ਦਿੰਦਾ ਹੈ। ਤੇ ਇਹ ਫਿਰ ਇਹਨੂੰ ਸਪੋਰਟਾਂ ਦੇਣੀਆਂ ਪੈਂਦੀਆਂ, ਸਪੋਰਟਾਂ ਵਾਸਤੇ ਹੇਠਾਂ ਮਾਰਨੇ ਪੈਂਦੇ ਸਰਾਖ, ਉਹ ਮਾਰ ਰਹੇ ਆ ਬਰਮੇ ਦੇ ਨਾਲ। ਤੇ ਉਹ ਕਿੱਦਾਂ ਕਰਕੇ ਜੋੜੀ ਤੁੰਬੇ ਵਾਲਾ ਮਾਰਦਾ। ਜਿਹੜੀ ਇਹਨੇ ਬੜਾ ਆਸਾਨ ਕਰ ਦਿੱਤਾ ਕੰਮ। ਇਹ ਹੋਏ ਮੈਂ ਦੱਸਦਾ, ਇਹ ਨਾ ਜੀ ਅਸੀਂ ਜਦੋਂ ਸ਼ੁਰੂ ਦੇ ਵਿੱਚ ਆ ਕੀਤੀ ਨਾ ਟਨਲ ਫਾਰਮਿੰਗ, ਤੇ ਅਸੀਂ ਬਾਂਸ ਗੱਡੇ, ਤੇ ਅਸੀਂ ਥੋੜਿਆਂ ਦੇ ਨਾਲ ਸੁੰਬਾ, ਰਾਣਾ ਸਾਹਿਬ ਮੈਂ ਇਹਨਾਂ ਹੱਥਾਂ ਦੇ ਨਾਲ ਕਰਦਾ ਰਿਹਾ, ਸੁੰਬਾ ਰੱਖ ਕੇ ਤੇ ਉੱਤੋਂ ਥੋੜਿਆਂ ਦੇ ਨਾਲ ਸਰਾਖ ਮਾਰਨੇ। ਤੇ ਮਾਰ ਨਿਗਾ ਇੱਕ ਵਾਰੀ ਇਹ ਦਿਖਾਈ ਕਿੰਨੇ ਬਾਂਸ ਲੱਗੇ ਆ, ਇੰਨੇ ਸਰਾਖ ਅਸੀਂ ਥੋੜੇ ਦੇ ਨਾਲ ਸੁੰਬੇ ਦੇ ਨਾਲ ਮਾਰਦੇ ਰਹੇ ਇਹਨਾਂ ਹੱਥਾਂ ਦੇ ਨਾਲ, ਤੇ ਹੱਥ ਗਲ ਜਾਂਦੇ ਸੀ, ਛਾਲੇ ਬਣੀ ਜਾਣੇ, ਛਾਲੇ ਫੁੱਟੀ ਜਾਣੇ, ਛਾਲੇ ਇੱਥੇ ਨਾ ਮਾਰਦੇ। ਕਿੱਥੇ? ਚਲੋ ਉੱਥੇ ਕੋ ਮਾਰਦੇ। ਇਹ ਇਦਾਂ ਜੀ ਅਸੀਂ ਮਾਰਦੇ ਆ, ਇਹਦੇ ਨਾਲ ਸਰਾਖ ਮਸ਼ੀਨ ਆ ਜੀ, ਤੇ ਇਹਦੇ ਚ ਪੈਟਰੋਲ ਪੈਂਦਾ, ਉੱਤੇ ਇੰਜਣ ਆ, ਉਹ ਇੰਜਣ ਸਟਾਰਟ ਕਰੂਗਾ, ਸਟਾਰਟ ਕਰਕੇ ਤੇ ਹੁਣ ਤੁਹਾਨੂੰ ਚਲਾ ਕੇ ਦਿਖਾ। ਲੈ ਸਟਾਰਟ ਹੋ ਗਿਆ, ਚਲੋ ਜੀ। ਵਾਹ ਵਾਹ ਵਾਹ। ਜਿਉਂਦਾ ਵਾਸਦਾਰ, ਜਿਉਂਦਾ ਵਾਸਦਾਰ। ਵਾਹ ਬਈ ਵਾਹ। ਦਿਖਾਓ ਜੀ ਮੁੰਡੇ ਦੀ ਕਾਰਾਗਰੀ ਦਿਖਾਓ। ਆ ਦੇਖਦਾ, ਹਾਂ ਦੇਖ ਇਹ ਕਿੰਨਾ ਚੌੜਾ ਜਿਹੜਾ ਵਾ ਨਾ, ਇਹਦੇ ਫਿਰ ਬਲੇਡ ਜਿਹੜੇ ਆ ਨਾ, ਇਹਨੂੰ ਵੱਡੇ ਛੋਟੇ ਸਾਈਜ਼ ਦੇ ਹਰ ਤਰ੍ਹਾਂ ਦੇ ਜਿਹੜੇ ਆ ਨਾ ਪੈ ਜਾਂਦੇ ਆ ਅਲੱਗ। 3 ਇੰਚੀ ਹੈਗਾ। ਹਾਂਜੀ। ਇਹ ਮੇਰਾ ਪੁੱਤਰ ਕਿੱਥੋਂ ਦਾ? ਮੈਂ 400 ਮਸਰੇ ਚੱਕ। ਇਹ ਜੀ ਸਾਡਾ ਗਰਾਈ ਪਿੰਡ ਇੱਥੇ ਲਾਗੇ ਪਿੰਡ ਦਾ, ਤੇ ਇਹ ਸਾਂਝੀ ਰੋਜ਼ੀ ਆ ਸਾਡੀ ਇਹ ਸਬਜ਼ੀਆਂ ਦੀ। ਇਦਾਂ ਕੋਈ ਗੱਡਣ ਵਾਲੇ ਆਂਦੇ, ਕੋਈ ਪੱਟਣ ਵਾਲੇ ਆਂਦੇ, ਤੇ ਕੋਈ ਜਿਹੜੀ ਸਾਡੀ ਡਿਊਟੀ ਅਸੀਂ ਉਹ ਕਰਨੀ, ਤੇ ਪਨੀਰੀਆਂ ਟਾਈਮ ਪਨੀਰੀਆਂ ਵਾਲੇ, ਇਦਾਂ ਕਰਕੇ ਨਾ ਕਈ ਘਰਾਂ ਦਾ ਫਿਰ ਇਹ ਸਾਡਾ ਰਲ ਕੇ ਚੁੱਲ੍ਹਾ ਚੱਲਦਾ। ਇਹਦੇ ਨਾਲ ਬਹੁਤ ਆਸਾਨੀ ਜਿਹੜਾ ਨਾ ਬਹੁਤ ਜਿਉਂਦਾ ਵਾਸਦਾ ਰਿਹਾ ਮੇਰਾ ਪੁੱਤ। ਮਸ਼ੀਨ ਤੇਰੀ ਇੱਕ ਸਾਡੀ ਸਾਡੀ ਕਿੱਥੇ ਹੈ? ਆਪਣੀ ਆਪ ਦੀ ਨਹੀਂ ਸਾਡੇ ਕੋਲ ਵੀ ਹੈਗੀ ਸੀ, ਉਹ ਨਹੀਂ ਤੁਹਾਡੇ ਅੰਦਰ ਪਈ ਹੈ। ਖਰਾਬ ਆ? ਹਾਂ ਅੱਛਾ ਸਾਡੀ ਮਸ਼ੀਨ ਖਰਾਬ ਆ, ਇਹ ਆਪਦੀ ਲੈ ਕੇ ਆਇਆ। ਚਲੋ ਇਹ ਹੁਣ ਇੱਕ ਇਹ ਮਾਡਲ ਆ, ਇੱਕ ਐਸਾ ਹੁੰਦਾ ਜਿਹਨੂੰ ਪਿੱਛੋਂ ਫੜਦੇ ਆ ਸਟੈਂਡ ਨਾਲ, ਜਿਹੜਾ ਵਾ ਨਾ। ਅੱਛਾ ਯਾਰ ਨਾ ਇੱਕ ਉਹ ਟਰਕੀਆਂ ਕੋ ਜਾ ਕੇ ਇੱਕ ਗੱਲ ਦੱਸਣੀ ਆਈਆਂ ਇੱਕ ਵਾਰੀ, ਮਗਰ ਆਏ। ਮਗਰ ਕਾਹਨੂੰ ਆਣਾ, ਅੱਗੇ ਆ ਜਾ। ਅੱਛਾ ਇੱਕ ਤਾਂ ਤੁਹਾਨੂੰ ਖੁਸ਼ੀ ਦੀ ਗੱਲ ਦੱਸਦੇ ਆ ਵੀ ਸਾਡੀ ਆਂਡਿਆਂ ਦੇ ਉੱਤੇ, ਇਹ ਤਾਂ ਮੁਰਗਾ ਬੈਠਿਆ ਨਹੀਂ ਪਰ ਹਾਂ ਪਰਾਂ ਬੈਠੀ ਹੈ, ਉਹ ਟਰਕੀ ਬੈਠੀ ਹੈ ਪੀਰੂ, ਉਹ ਆਂਡਿਆਂ ਦੇ ਉੱਤੇ ਸੇਵੇ ਤੇ ਬੈਠੀ ਹੈ। ਅਸੀਂ ਟਰਕੀ ਦੇ ਹੀ ਆਂਡੇ ਰੱਖੇ ਆ, ਕਹਿ ਲਓ ਵੀ 17-18 ਟਰਕੀ ਦੇ ਆਂਡੇ ਆ, 7-8 ਮੁਰਗੀ ਦੇ। ਰੱਬ ਖੈਰ ਕਰੂਗਾ, ਸੇਵੇ ਤੇ ਬੈਠੀ ਹੈ, ਬੱਚੇ ਨਿਕਲੇ ਤੇ ਬੜੀ ਹਾਂ ਰੱਬ ਕਾਮਯਾਬ ਕਰੇ। ਤੇ ਇਹ ਮੁਰਗਾ ਇਹਨੂੰ ਕੋਈ ਗੱਲਾਂ ਸੁਣਾ ਰਿਹਾ ਬੈਠਾ ਲਾਗੇ, ਉਹ ਕੱਲੀ ਬੈਠੀ ਨਾ ਵਿਚਾਰੀ, ਉਹਨੇ ਕਿਹਾ ਦਿਲ ਨਹੀਂ ਲੱਗ ਰਿਹਾ ਇਹਦਾ, ਹਾਂ ਤੇ ਮੁਰਗਾ ਲਾਗੇ ਬੈਠਾ ਉਹਨੂੰ ਕੋਈ ਗੱਲਾਂ ਬਾਤਾਂ ਸੁਣਾਉਂਦਾ, ਦਿਲ ਜੋਈ ਲਈ। ਹਾਂਜੀ। ਅੱਛਾ ਉਹ ਚਿਟੀਆਂ ਕਿੱਧਰ ਆ? ਉਹ ਚਿਟੀਆਂ ਟਰਕੀਆਂ ਕਿੱਧਰ ਆ? ਉਹ ਜਿਹੜੀ ਖੁਰਲੀ ਬਣਾਈ ਸੀ ਨਾ, ਲੈ ਰੱਬ ਨੇ ਚਾਹਿਆ ਕਾਮਯਾਬ ਆ। ਹੁਣ ਉਹ ਦੇਖ ਹਵਾ ਚੱਲ ਰਹੀ ਹੈ, ਚਾਰੇ ਪਾਸੋਂ ਹਵਾ ਲੱਗ ਰਹੀ ਆ, ਉੱਤੇ ਬੂਟੇ ਆ,
ਇਹ ਠੀਕ ਆ ਜੀ? ਹਾਂ ਨਹੀਂ ਛਾਂ ਹੈ ਉੱਥੇ ਜਿਹੜਾ ਨਾ। ਹਾਂ ਖੁਸ਼ ਆ ਉੱਥੇ ਘੋੜੀ ਰੋਹੀ ਸਾਡੀ ਉੱਥੇ ਖੁਸ਼ ਆ। ਹਾਂਜੀ ਹੋਰ ਡੰਗਰ ਵੀ ਸੱਜੇ ਖੱਬੇ ਬੰਨੇ ਆ। ਅੱਛਾ ਤੇਰੇ ਕੋਲ ਛੋਟੇ ਛੋਟੇ ਵੀ ਹੁਣ ਤਾਂ ਕੱਟੇ ਕੱਟੀਆਂ ਵੀ ਵਾਵਾ ਜਿਹੜਾ ਵਾ ਨਾ ਹਾਂਜੀ ਹੋ ਗਏ ਮਾਸ਼ਾਅੱਲਾ। ਹਾਂਜੀ ਇਹ ਜੀ ਰੱਬ ਨੇ ਨਵੇਂ ਜੀ ਦਿੱਤੇ ਜੀ। ਤੇ ਆ ਦਿਖਾਓ ਜੀ ਆ ਮੱਝਾਂ ਵਿੱਚ। ਤੇ ਇਹ ਹੁਣ ਕਹਿ ਲਓ ਵੀ ਥੋੜ੍ਹੀਆਂ ਭੁੱਖ ਦੀਆਂ ਮਾਰੀਆਂ ਸੀ ਹੈਂ? ਹਾਂ ਤੇ ਆ ਕੀ ਆ ਸਾਹਮਣੇ ਹਾਂ 2 ਮੱਝਾਂ ਜਿਹੜੀਆਂ ਨਵੀਆਂ ਮੱਝਾਂ ਮੈਂ ਕਿਹਾ ਜੀ 2 ਨਵੇਂ। ਇਹ ਜੀ ਰਾਣਾ ਸਾਹਿਬ ਥੋੜ੍ਹੀਆਂ ਭੁੱਖ ਦੀਆਂ ਮਾਰੀਆਂ ਸੀ, ਥੋੜ੍ਹੀਆਂ ਰਾਜੀ ਨਹੀਂ ਸੀ। ਹੁਣ ਖਵਾਵਾਂ ਪਿਆਵਾਂਗੇ ਰਾਜੀ ਹੋ ਜਾਣਗੀਆਂ। ਨਹੀਂ ਇਹ ਬਿਹਤਰ ਕੰਮ ਜਿਹੜਾ ਵਾ ਨਾ ਇਹੀ ਹੁੰਦਾ ਕਿ ਡੰਗਰ ਮਾੜਾ ਲਾਓ ਨਾ ਉਹ ਜਲਦੀ ਬਿਹਤਰ ਹੋ ਜਾਂਦਾ। ਬਸ ਨਾ ਰੱਬ ਤੋਂ ਹਰ ਟਾਈਮ ਮੰਗੀਦਾ ਵੀ ਸ਼ੌਂਕ ਹੈ ਡੰਗਰਾਂ ਦਾ, ਵੀ ਰੱਬ ਖੁਰਲੀ ਦੇ ਉੱਤੇ ਇਦਾਂ ਰੌਣਕ ਲਾ ਹੁਣ ਦੇ। 4 ਮੱਝਾਂ ਹੋ ਗਈਆਂ। ਹਾਂ ਇਹਨਾਂ ਨੂੰ ਦੂਆ ਦਿਨ ਕਿ ਤੀਆ ਦਿਨ ਆਈਆਂ। ਇਹ ਫਿਰ ਤੁਹਾਨੂੰ ਦੱਸਦਾ। ਹਾਂ ਇਹ ਬੜੀਆਂ ਸੋਹਣੀਆਂ ਉਂਝ ਨਸਲੀਆਂ, ਬਸ ਹੈ ਕਮਜ਼ੋਰ ਸੀ। ਤੇ ਇੱਕ ਦੇ ਮਗਰ ਕੱਟੀ ਆ, ਇੱਕ ਨੂੰ 6ਵਾਂ ਮਹੀਨਾ ਸੂਣ ਵਾਲੀ। ਰੱਬ ਖੈਰ ਸਲਾਮਤੀ ਰੱਖੇ। ਹੁਣ 2 ਕੱਟੀਆਂ ਤੇ ਇੱਕ ਕੱਟਾ ਜਿਹੜਾ ਵਾ ਨਾ ਹੈ ਉਹ। ਹਾਂਜੀ अस्सलाम वालेकुम जी। वाह बई वाह। ਲਓ ਜੀ ਚੌਧਰੀ ਸਾਹਿਬ ਆ ਗਏ ਜੀ। ਇਹ ਜੀ ਹਸਨ ਸਰਦਾਰ ਸਾਹਿਬ, ਅਹਿਮਦ ਸਰਦਾਰ ਸਾਹਿਬ। ਇਹ ਜੀ ਆਪਣਾ ਨਹਾ ਧੋ ਕੇ ਨਿਕੜਿਆ ਏ, ਸਕੂਲੋਂ ਆ ਗਏ। ਤੇ ਉਹ ਮੈਂ ਤੁਹਾਨੂੰ ਦੱਸਣੀ ਤਾਂ ਸੀ ਗੱਲ ਵੀ ਜਿਹੜੀਆਂ ਤੁਹਾਨੂੰ ਦਿਖਾਈਆਂ ਸੀ ਨਾ ਵੀ ਚਿੱਟੀਆਂ ਉਹ ਟਰਕੀਆਂ ਪੀਰੂ ਕਪੈਰੂ ਕੀ ਸਾਦੇ। ਹਾਂਜੀ ਇੱਧਰ ਨੂੰ ਮਾਰਿਓ ਜੀ ਕੈਮਰਾ। ਜਿਹੜੇ ਚੂਚੇ ਲਿਆ ਸੀ ਉਹਦੇ ਕਿੱਥੇ ਬੈਠੇ? ਹਾਂ ਚੂਚੇ ਵੀ ਦੇਖੋ ਜੀ, ਚੂਚੇ ਵੀ ਅੱਲਾ ਕਰੇ ਸਾਡੇ ਤਕੜੇ ਹੋ ਗਏ। ਉਹ ਜਿਹੜੇ ਉਦਾਂ ਨਿੱਕੇ ਨਿੱਕੇ ਲਏ ਸੀ, ਲੈ ਹੁਣ ਖੈਰ ਸੱਲਾ ਹੋ ਗਈ, ਵੱਡੇ ਵੱਡੇ ਹੋ ਗਏ। ਅੱਛਾ ਜੀ ਇਹ ਟਰਕੀਆਂ ਦਾ ਜੋੜਾ ਨਾ ਰਾਣਾ ਸਾਹਿਬ, ਇਹ ਇਟਲੀ ਦੇ ਵਿੱਚ ਅਕਮਲ ਵਹੀਦ ਸਾਹਿਬ ਆ। ਅੱਛਾ ਇਹ ਉਹਨਾਂ ਨੇ ਤੋਹਫਾ ਦਿਆ ਜੀ। ਵਾਹ ਵਾਹ ਬੜਾ ਸੋਹਣਾ ਤੋਹਫਾ ਜੀ। ਤੋਹਫਾ ਮੈਂ ਕਹਿੰਦਾ ਦੇਖ ਕਿੱਥੇ ਯਾਰ ਇਟਲੀ ਆ, ਹਾਂ ਕਿੱਥੇ, ਤੇ ਉਹ ਸਾਨੂੰ ਅੱਛਾ ਪਿਆਰ ਦਿਆ। ਇੱਕ ਚੀਜ਼ ਦੱਸ ਵੀ ਆ ਜਿਹੜੀਆਂ ਮੁਰਗੀਆਂ ਹੁੰਦੀਆਂ ਵਾ ਇਹ ਵੈਸੇ ਤਾਂ ਯਾਨੀ ਕਿ ਪੱਠਿਆਂ ਪੁੱਠਿਆਂ, ਲੇਕਿਨ ਇਹਨਾਂ ਦਾ ਇੱਕ ਵੱਡੇ ਜਾਨਵਰਾਂ ਲਈ ਫਾਇਦਾ ਬੜਾ ਹੁੰਦਾ। ਹਾਂਜੀ ਕੀ ਫਾਇਦਾ ਹੁੰਦਾ? ਇਹ ਨਾ ਚਿੱਚੜ ਝੁਕਦੇ ਆ। ਹਾਂ ਚਿੱਚੜ ਉਂਝ ਨਹੀਂ ਖਤਮ ਹੁੰਦੇ ਕਿਸੇ ਫਾਰਮ ਤੋਂ, ਅਗਰ ਮੁਕੰਮਲ ਖਤਮ ਕਰਨੇ ਹੋਣ ਤੇ ਮੁਰਗੀਆਂ ਖਤਮ ਕਰ ਇਹ ਮੁਰਗੀਆਂ ਚਿੜੀਆਂ ਤੋਤੇ ਇਹ ਕਾਂ ਇਹ ਆ ਕੇ ਫਿਰ ਨਾ ਇਹ ਚੁਗ ਲੈਂਦੇ ਆ। ਕਹਿੰਦੇ ਆ ਵੀ ਕਿਸੇ ਡੰਗਰ ਤੇ ਜੇ ਬਹੁਤ ਚੀਚੜ ਜੇ ਨਹੀਂ ਰਾਜੀ ਹੁੰਦਾ ਨਾ ਤੇ ਪਰਾਂ ਜਾ ਕੇ ਕਿਸੇ ਰੁੱਖ ਨਾ ਬੰਨ੍ਹ ਦੋ, ਉੱਥੋਂ ਚਿੜੀਆਂ ਤੋਤੇ ਚੁਗ ਲੈਂਦੇ ਆ, ਉਹ ਰਾਜੀ ਹੋ ਜਾਂਦਾ। ਅੱਛਾ ਇਹ ਜਿਹੜੇ ਮੱਝਾਂ ਨਾ ਜੀ ਇੱਧਰ ਅਸੀਂ ਰੱਖੀਆਂ ਹੋਈਆਂ, ਇਹ ਮੱਝਾਂ ਸਾਡੇ ਕੋਲ ਕਹਿ ਲਓ ਵੀ ਘਰ ਦੀ ਨਸਲ ਆ, ਇਹ ਪੁਰਾਣੀ। ਇਹ ਦਾਦੇ ਲਾ ਤੋਂ। ਤੇ ਇਹਨਾਂ ਨੂੰ ਨਾ ਅਸੀਂ ਵੱਖਰੇ, ਤੇ ਉਹ ਜਿਹੜੀਆਂ ਮੱਝਾਂ 4 ਅਸੀਂ ਵੱਖਰੇ ਕੀਤੀਆਂ ਨਾ, ਉਹ ਅਸੀਂ ਥੋੜੀ ਜਿਹੀਆਂ ਕਹਿ ਲਓ ਵੀ ਥੋੜੀ ਜਿਹੀਆਂ ਨੀਲੀ ਦੀਆਂ ਲਿਆਂਦੀਆਂ, ਤੇ ਉਹਨਾਂ ਨੂੰ ਅਸੀਂ ਵੱਖਰੇ ਥੋੜਾ ਜਿਹਾ ਤਿਆਰ ਕਰ ਰਹੇ ਹਾਂ। ਹਾਂਜੀ ਉਹ ਬੋਰਡ ਇੱਥੇ ਵੀ ਹਵਾ ਲੱਗਦੀ ਹੈ ਪੂਰੀ। ਤੇ ਆ ਗਾਵਾਂ ਸਾਡੇ ਕੋਲ ਹੈ ਰਲਮੀਆਂ ਮਿਲਮੀਆਂ ਜੀਆਂ, ਤੇ ਉਹ ਥੋੜੇ ਜਿਹੇ ਵਿੱਚੋਂ ਚੰਗੇ ਡੰਗਰ ਨਾਲ ਅਸੀਂ ਥੋੜੇ ਜਿਹੇ ਵੱਖਰੇ ਕੀਤੇ ਆ। ਤੇ ਹੌਲੀ ਹੌਲੀ ਵੀ ਰੱਬ ਖੈਰ ਕਰੂਗਾ, ਵੀ ਮਿਹਨਤ ਕਰਾਂਗੇ ਵੀ ਚੰਗੇ ਡੰਗਰ ਬਣਾਵਾਂਗੇ। ਹਾਂਜੀ ਤੇ ਆ ਝੋਟੀ ਹੈ ਮਾਸ਼ਾਅੱਲਾ। ਹਾਂਜੀ ਹੁਣ ਆ ਬੱਕਰੀਆਂ ਨਾ, ਇਹ ਬੱਕਰੀਆਂ ਦੀ ਕੋਈ ਕਹਿ ਲਓ ਵੀ ਐਡੀ ਖਾਸ ਹੈ ਨਹੀਂ, ਨਸਲ ਨਹੀਂ ਹੈ, ਇਹ ਦਰਗੀਆਂ ਜੀਆਂ। ਕਿਉਂ ਜੀ? ਹਾਂ ਬਿਲਕੁਲ। ਤੇ ਉਹ ਜਿਹੜੀਆਂ ਬੈਠੀਆਂ ਚਿੱਟੀਆਂ ਉਹ ਨਸਲ ਆ। ਉਹ ਤਾਂ ਮੈਂ ਕਹਿੰਦਾ ਵੀ ਜਿਹੜੀ ਚੰਗੀ ਸ਼ਾਹ ਨਾ ਉਹਨੂੰ ਵੱਖਰੇ ਕਰ ਰਿਹਾ, ਵੀ ਚੰਗੀ ਵਧਾ ਲਈਏ, ਵੀ ਚੰਗੀ ਰੱਬ ਬਣਾ ਦੇਵੇ। ਤੂੜੀ ਬੜੀ ਤੁਹਾਡੀ ਸਟਾਕ ਕੀਤੀ ਹੋਈ ਹੈ। ਹਾਂਜੀ ਤੇ ਆ ਗੱਲ ਕਰਿਓ ਜੀ ਨਾ ਹਸਨ ਸਰਦਾਰ ਸਾਹਿਬ। ਹਾਂਜੀ ਸਰਦਾਰ ਸਾਹਿਬ ਕਰੋ ਗੱਲ, ਕੋਈ ਦੱਸੋ ਜੀ, ਪੁੱਛੋ। ਹਾਂਜੀ ਟੁੱਟਾ ਵਾਂ ਕਿ ਟਰੰਪਾਂ ਤੋਂ ਹੈ ਕਿੱਥੇ ਚੱਲਾ ਵਾਂ? ਉਧਰ ਦੇਖ ਕੈਮਰੇ ਵਾਲ ਦੇਖੋ। ਨਹੀਂ ਕਹਿੰਦਾ ਮੇਰਾ ਨਹੀਂ। ਹਾਂਜੀ ਸਕੂਲ ਨਹੀਂ ਗਿਆ? ਨਹੀਂ। ਕੀ ਗੱਲ ਛੁੱਟੀ ਕਿ ਮਾਰੀ ਅੱਜ? ਨਾ ਪੁੱਤ ਸਕੂਲੇ ਜਾਇਆ ਕਰ। ਉਹਨੇ ਕਿਹਾ ਵੀ ਐਤਵਾਰ ਦੇ ਨਾਲ ਲੱਗਦੀ ਪੀੜ ਦੀ ਵੀ ਕਰ ਲਓ। ਨਹੀਂ ਕੋਈ ਨਾ, ਇਹ ਰਾਤੀ ਕੋ ਰਾਜੀ ਨਹੀਂ ਠੀਕ ਨਹੀਂ ਸੀ। ਹਾਂਜੀ ਹਸਨ ਇਹ ਰਾਤੀ ਰਾਜੀ ਨਹੀਂ ਤਾਂ ਨਿਕਲ। ਕੀ ਹਾਲ ਆ ਤੇਰਾ? ਹੈ ਸਿਆਣੇ ਕਹਿੰਦੇ ਵੀ ਕਾਲ ਟਲਦਾ ਕਲਾਲ ਨਹੀਂ ਟਲਦਾ, ਵੀ ਹਕੂਮਤ ਨੇ ਸਾਬਤ ਕਰਤਾ ਵੀ ਇਹ ਇਸ ਆਵਾਮ ਨੂੰ ਚੰਗਾ ਸਮਝਦੀ ਨਹੀਂ। ਮੇਰੇ ਕੋਲ 1000 ਸਬੂਤ ਆ ਦੇਣ ਵਾਸਤੇ ਵੀ ਇਹ ਸਰਕਾਰ ਸਾਨੂੰ ਚੰਗਿਆ ਨਹੀਂ ਸਮਝਦੀ। ਕਿਸੇ ਸ਼ੋਬੇ ਨੂੰ ਛੇੜ ਲਈਏ, ਕਿਸੇ ਗੱਲ ਨੂੰ, ਕਿਸੇ ਪਾਸੇ ਵੀ ਦੇਖ ਲਓ ਵੀ ਇਹਨਾਂ ਨੇ ਕਿਸੇ ਪਾਸੋਂ ਘਾਟਾ ਨਹੀਂ ਪਾਇਆ। ਉਹ ਜਿੱਦਾਂ ਕਹਿੰਦੇ ਆ ਨਾ ਵੀ ਕਾਂ ਕਲਾਲ ਕੁੱਤੇ ਦਾ ਵਸਾ ਨਾ ਖਾਈਏ ਸੁੱਤੇ ਦਾ, ਇਹਨਾਂ ਦਾ ਵਸਾ ਹੀ ਨਹੀਂ ਰਿਹਾ, ਸਾਨੂੰ ਜਮਾ ਵਸਾ ਨਹੀਂ ਰਿਹਾ ਵੀ ਇਹ ਕਿਸੇ ਪਾਸੋਂ ਵੀ ਸਾਨੂੰ ਖੈਰ ਦੀ ਖਬਰ ਨਹੀਂ ਦੇਣ ਲੱਗੇ। ਅੱਛਾ ਗੱਲਾਂ ਅਸੀਂ ਅੱਜ ਉਹ ਗੱਲ ਕਰਨ ਲੱਗੇ ਹਾਂ ਵੀ ਜਿਹੜੀ ਇੱਕ ਵਾਰੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਇੱਕ ਤਸਵੀਰ ਆ ਮੇਰੇ ਕੋਲ, ਮੈਂ ਉਸ ਸ਼ੈ ਦੀ ਗੱਲ ਕਰਨ ਲੱਗਾ ਵੀ ਜਦੋਂ ਪਾਕਿਸਤਾਨ ਬਣਿਆ ਨਾ
ਜਦੋਂ ਘੁੱਲੂਕਾਰਾ ਹੋਇਆ, ਜਦੋਂ ਸੰਨ 47 ਦੇ ਵਿੱਚ ਅਜਾੜਾ ਪਿਆ, ਜਦੋਂ ਸਾਡੇ ਬਜ਼ੁਰਗ ਉਧਰੋਂ ਆਉਣ ਲੱਗੇ, ਆਪਣੀਆਂ ਜਾਨਾਂ ਲੈ ਕੇ ਆਉਣ ਲੱਗੇ, ਜਦੋਂ ਪਤਾ ਸੀਗਾ ਵੀ ਉਸ ਟਾਈਮ ਟੂਮਾ ਬੰਦੇ ਛੱਡ ਕੇ, ਜਦਾਦਾਂ ਛੱਡ ਕੇ, ਧੀ ਪੁੱਤਰ ਛੱਡ ਕੇ ਆ ਰਹੇ ਸੀਗੇ, ਉਸ ਟਾਈਮ ਕਿਸੇ ਸਾਡੇ ਬਜ਼ੁਰਗ ਨੇ ਰੇਲ ਗੱਡੀ ਦੇ ਨਾਲ ਤੀਤਰ ਟੰਗਿਆ ਹੋਇਆ, ਤਸਵੀਰ ਮੈਂ ਵਿੱਚ ਲਾ ਦੂੰਗਾ। ਮੈਂ ਅੱਜ ਉਸ ਤੀਤਰ ਦੀ ਗੱਲ ਕਰਨ ਲੱਗਿਆ ਵੀ ਇਸ ਤੀਤਰ ਦੀ ਕੀ ਕਦਰ ਆ, ਇਸ ਤੀਤਰ ਦਾ ਸਾਡੇ ਨਾਲ ਰਿਸ਼ਤਾ ਕੀ ਆ, ਜਿਹੜਾ ਸੰਨ 47 ਸਾਡੇ ਬਜ਼ੁਰਗ ਨਾਲ ਲੈ ਕੇ ਆਏ, ਜਦੋਂ ਔਲਾਦਾਂ ਵਿਛੜ ਗਈਆਂ ਸੀ ਉਦੋਂ ਨਾਲ ਤੀਤਰ ਚੱਕ ਕੇ ਲਿਆ, ਵੀ ਇਸ ਤੀਤਰ ਦਾ ਸਾਡੇ ਨਾਲ ਰਿਸ਼ਤਾ ਕੀ ਆ। ਅੱਜ ਮੇਰੇ ਕੋਲ ਤੀਤਰਾਂ ਦੇ ਸ਼ੌਕੀਨ ਬੈਠੇ ਆ, ਸਾਰਿਆਂ ਕੋਲੋਂ ਮੈਂ ਇੱਕ ਵਾਰੀ ਪੁੱਛੂੰਗਾ ਵੀ, ਤੇ ਸਭ ਤੋਂ ਪਹਿਲਾਂ ਮੈਂ ਆਪਣੇ ਬਜ਼ੁਰਗਾਂ ਨੂੰ ਪੁੱਛਦਾ ਵੀ ਜਿਹੜੀ ਗੱਲ ਮੈਂ ਕੀਤੀ ਹੈ ਵੀ ਮੇਰੇ ਕੋਲ ਤੀਤਰਾਂ ਦੇ ਸ਼ੌਕੀਨ ਬੈਠੇ ਆ, ਸ਼ਿਕਾਰੀ ਨਹੀਂ ਬੈਠੇ। ਅਸੀਂ ਹਕੂਮਤ ਤੋਂ ਅੱਜ ਇੱਕ ਮੰਗ ਵੀ ਕਰਦੇ ਆ, ਤੇ ਉਹ ਕੀ ਮੰਗ ਆ, ਇਸ ਤੀਤਰ ਦੀ ਕੀ ਦਾਸਤਾਨ ਆ, ਉਹ ਅੱਜ ਤੁਹਾਡੇ ਤੱਕ ਸਾਰੀ ਪਹੁੰਚਾਉਂਦੇ ਆ। अस्सलाम वालेकुम बाबा जी। वालेकुम अस्सलाम जी। बाबा जी ये शिकारी ते शकीन च फर्क की है जी? शिकारी और शकीन च फर्क ये है कि शिकारी तो बंदूक रखी मुंडिया ते, हाँ शिकारियां ने, तो जेडे शौकीन है उन्होंने परिंदे हत्थां ते बिठाए हैं, प्यार कर रहे हैं उन्होंने। हाय कैसी नुक्ते ये की गल फर्क है। वाह वाह वाह। परिंदों को हुकूमत दे दो, हाय शहरों को मकतल नहीं बनने देंगे। वाह 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 वाह, इस तो ਵੱਡਾ ਸੁਨੇਹਾ ਕੋਈ ਨਹੀਂ। ਕੈਸੀ ਬਜ਼ੁਰਗਾਂ ਨੇ ਸੋਹਣੀ ਗੱਲ ਕੀਤੀ ਆਪਣੀ ਮਿੱਠੀ ਬੋਲੀ ਦੇ ਵਿੱਚ, ਕਹਿੰਦੇ ਵੀ ਸ਼ਿਕਾਰੀ ਜਿਹੜੇ ਆ ਉਹਨਾਂ ਨੂੰ ਸਾਦੇ ਆ ਜਿਹੜੇ ਮੋਢੇ ਤੇ ਬੰਦੂਕਾਂ ਰੱਖੀ ਫਿਰਦੇ ਆ, ਤੇ ਸ਼ਕੀਨ ਉਹ ਆ ਜਿਹੜੇ ਮੋਢਿਆਂ ਤੇ ਸਿਰਾਂ ਤੇ ਤਿੱਤਰ ਰੱਖੀ ਫਿਰਦੇ ਆ। ਸਾਡੇ ਕੋਲ ਇਸ ਟਾਈਮ ਸਾਡੇ ਪੁੱਤਰ ਬੈਠੇ ਜੀ ਅਲੀ, ਲਿਖਿਆ ਪੜਿਆ ਮੁੰਡਾ, ਉਹ ਤਿੱਤਰਾਂ ਦੀ ਗੱਲ ਕਿਵੇਂ ਕਰਕੇ ਦੱਸਦਾ ਸਾਨੂੰ ਵੀ ਉਹ ਬਰੀਕੀ ਦੇ ਵਿੱਚ ਜਾ ਕੇ। अस्सलाम वालेकुम। वालेकुम सलाम, क्या हाल है जी? ठीक ठाक ਅਲੀ ਸਾਹਿਬ, ਇਹ ਜਿਹੜਾ ਇਸ ਟਾਈਮ ਤੁਸੀਂ ਦੇਖ ਰਹੇ ਆ ਕਿਤੇ ਬਹੁਤ ਥਾਂ ਦੇ ਉੱਤੇ ਗੱਲ ਹੋ ਰਹੀ ਹੈ ਇਸ ਟਾਈਮ, ਹਾਂਜੀ ਤਿੱਤਰ ਦੀ ਗੱਲ ਹੋ ਰਹੀ ਹੈ, ਕਾਲੇ ਤਿੱਤਰ ਦੀ ਨਾ ਬੜੇ ਬੜੇ ਪਲੇਟਫਾਰਮਾਂ ਤੇ ਗੱਲ ਹੋ ਰਹੀ ਹੈ। ਜੀ ਸਾਡੇ ਦੇਖਣ ਚ ਆਇਆ ਕਿ ਸਾਡੇ ਸ਼ੌਕੀਨ ਭਰਾ ਇhtਜਾਜ ਵੀ ਕਰ ਰਹੇ ਆ। ਹਾਂਜੀ। ਇਹ ਅਸਲ ਦੇ ਵਿੱਚ ਸਾਡੀ ਆਵਾਮ ਨੂੰ ਦੱਸੋ ਵੀ ਇਹ ਹੈ ਕੀ ਆ, ਗੱਲ ਅਸਲ 'ਚ ਕੀ ਹੈ? ਅਸਲ ਗੱਲ ਇਹ ਜੀ, ਇਹ ਪਾਕੋ ਹਿੰਦ ਤੋਂ ਤਸ਼ੋਕ ਆ ਰਿਹਾ ਬਜ਼ੁਰਗਾਂ ਨੂੰ ਜੀ। ਹਾਂਜੀ। ਸ਼ੌਕੀਨ ਉਹ ਨੇ ਜਿਹੜੇ ਅਫਜ਼ਾਇਸ਼ ਕਰਦੇ ਨੇ ਜੀ, ਤਿੱਤਰ ਨੂੰ ਪਾਲਦੇ ਨੇ, ਘਰ ਵਿੱਚ ਬੱਚੇ ਨਿਕਲਵਾ ਰਹੇ ਨੇ, ਇਹਦੀ ਨਸਲ ਨੂੰ ਮਹਿਫੂਜ਼ ਕਰ ਰਹੇ ਨੇ, ਠੀਕ ਹੈ ਜੀ। ਸ਼ੌਕ ਵਿੱਚ ਹੈ, ਉਸ ਤੋਂ ਬਾਅਦ ਇਕੱਠੇ ਹੁੰਦੇ ਨੇ, ਇਹਨਾਂ ਦੀ ਖੂਬਸੂਰਤੀ ਨੁਮਾਇਸ਼ ਤੇ ਉਹ ਇੱਕ ਪਲੇਟਫਾਰਮ ਬਣਾਉਂਦੇ ਨੇ, ਉੱਥੇ ਬਕਾਇਦਾ ਜੋ ਖੂਬਸੂਰਤ ਤਿੱਤਰ ਹੈ ਉਹਨੂੰ ਇਨਾਮ ਨਾਲ ਵੀ ਨਵਾਜ਼ਿਆ ਜਾਂਦਾ, ਇਹਦੀ ਨਸਲ ਮਹਿਫੂਜ਼ ਹੈ ਜੀ, ਠੀਕ ਹੈ ਜੀ। 2005 ਤੋਂ ਤਿੱਤਰ ਲਾਇਸੈਂਸ ਬੈਨ ਕਰ ਦਿੱਤਾ ਗਿਆ ਜੀ, ਠੀਕ ਹੈ ਵੀ ਰੱਖਣ ਦੀ ਇਜਾਜ਼ਤ ਤੁਹਾਨੂੰ ਨਹੀਂ ਦੇ ਰਹੇ ਆ। ਉਸ ਤੋਂ ਬਾਅਦ ਬਾਕੀ ਤਮਾਮ ਇਜਾਜ਼ਤ ਹੈ, ਹਾਲਾਂਕਿ ਇਹਦੇ 'ਚ ਕੋਈ ਵੀ ਨੈਗੇਟਿਵ ਸਰਗਰਮੀ ਨਹੀਂ, ਨੈਗੇਟਿਵ ਪ੍ਰੈਕਟਿਸ ਨਹੀਂ ਹੈ। ਠੀਕ ਹੈ। ਲਾਹੌਰ 에ਅਰਪੋਰਟ ਦੇ ਨਾਲ ਨਾ ਜੀ ਆਰਮੀ ਮਿਊਜ਼ੀਅਮ ਹੈ, ਉਹਦੇ ਉੱਪਰ ਨਾ ਵਾਲ ਆਫ ਫਰੀडम ਦੇ ਉੱਤੇ ਨਾ ਉਹ ਪਿਕਚਰ ਲੱਗੀ ਹੋਈ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ ਨਾ, ਅੱਛਾ ਲੱਗੀ ਆ ਜੀ? ਅਜੇ ਵੀ ਲੱਗੀ ਹੋਈ ਹੈ ਜੀ, ਠੀਕ ਹੈ ਨਾ ਜੀ। ਵੀ ਉਹ ਬਜ਼ੁਰਗ ਸਾਡੇ ਤਿੱਤਰ ਬਕਾਇਦਾ ਨਾਲ ਲੈ ਕੇ ਆਏ ਨੇ, ਇਹਦੀ ਹਿਫਾਜ਼ਤ ਕੀਤੀ ਹੈ। ਮੌਲਾ ਅਲੀ ਰਜ਼ੀ ਅੱਲਾਹ ਤਾਲਾ ਅਨਹੁ ਦਾ ਫਰਮਾਨ ਹੈ ਜੀ ਵੀ ਇਹ ਕਾਲਾ ਤਿੱਤਰ ਸੱਚ ਸੁਭਾਨ ਤੇਰੀ ਕੁਦਰਤ ਕਹਿੰਦਾ ਹੈ, ਸੁਭਾਨ ਅੱਲਾਹ, ਅੱਲਾਹ ਦੀ ਤਾਰੀਫ ਬਿਆਨ ਕਰਦਾ ਹੈ ਜੀ। ਦੇਖੋ ਅਸੀਂ ਨਾਤ ਖਾਂ ਵਗੈਰਾ ਨੂੰ ਬੁਲਾਉਂਦੇ ਆ, ਅੱਲਾਹ ਪਾਕ ਦੀ ਹਮਦੋ ਸਨਾ ਬਿਆਨ ਕਰਵਾਉਂਦੇ ਆ, ਲੇਕਿਨ ਇਹ ਪਰਿੰਦਾ ਘਰ ਬੈਠ ਕੇ ਅੱਲਾਹ ਦੀ ਕੁਦਰਤ ਉਹਦੀ ਹਮਦ ਬਿਆਨ ਕਰ ਰਿਹਾ ਜੀ, ਵਾਹ ਵਾਹ, ਠੀਕ ਹੈ ਨਾ ਜੀ। ਤੇ ਇਸ ਵਾਸਤੇ ਇਜਾਜ਼ਤ ਇਹ ਹੋਣੀ ਚਾਹੀਦੀ ਸੀ ਵੀ ਇਹਨੂੰ ਰੱਖੋ, ਇਹਨੂੰ ਰੱਖੋ, ਠੀਕ ਹੈ। ਉਹ 2005 ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ ਜੀ ਵੀ ਸ਼ੌਕੀਨ ਸ਼ੌਕ ਨਾ ਕਰ ਸਕੇ। ਅਸੀਂ ਤਾਂ ਅਫਜ਼ਾਇਸ਼ ਕਰ ਰਹੇ ਹਾਂ, ਘਰਾਂ 'ਚ ਉਹਨਾਂ ਨੂੰ ਮਹਿਫੂਜ਼ ਕਰਨੇ ਆ। ਹੁਣ ਨੈਚੁਰਲੀ ਉਹ ਮਾਹੌਲ ਹੀ ਨਹੀਂ ਰਹਿ ਗਿਆ ਜਿੱਥੇ ਅਫਜ਼ਾਇਸ਼ ਕਰ ਸਕਣ, ਪੈਸਟੀਸਾਈਡ ਹੈ, ਉਹਦੇ ਮਾਮਲਾਤ ਖਰਾਬ ਹੋ ਚੁੱਕੇ ਨੇ। ਅਸੀਂ ਘਰ ਸਾਡੇ ਕੋਲ ਮਹਿਫੂਜ਼ ਹੈ ਜੀ, ਅਸੀਂ ਇਹਨਾਂ ਦੀ ਅਫਜ਼ਾਇਸ਼ ਕਰ ਰਹੇ ਹਾਂ, ਨਸਲ ਇਹਨਾਂ ਦੀ बढ़ा ਰਹੇ ਹਾਂ। ਹੁਣ ਸਾਨੂੰ ਟ੍ਰੈਡੀਸ਼ਨਲ ਸਪੋਰਟਸ ਐਂਡ ਗੇਮ ਦੀ ਤਰਫੋਂ ਨਾ ਜੀ ਇਜਾਜ਼ਤ ਮਿਲੀ ਹੈ, ਬਕਾਇਦਾ ਇਹ ਗੇਮ ਦਾ ਹਿੱਸਾ ਵੀ ਹੈ ਕਾਲਾ ਤਿੱਤਰ। ਅੱਛਾ ਇਹ ਗੇਮ ਆ ਪੂਰੀ? ਇਹ ਪੂਰੀ ਇੱਕ ਗੇਮ ਹੈ ਜੀ, ਵਾਹ ਵਾਹ ਵਾਹ, ਖੇਡ ਆ ਸਾਡੀ ਖੇਡ ਹੈ ਜੀ, ਸਾਨੂੰ ਇਜਾਜ਼ਤ ਦਿੱਤੀ ਗਈ ਹੈ ਨਾ, ਇਹ ਸਕਾਫਤੀ ਖੇਲ ਹੈ ਜੀ। ਸਾਡੇ ਚੇਅਰਮੈਨ ਸਾਹਿਬ ਨੇ ਮੁਹੰਮਦ ਆਸਿਫ ਨਦੀਮ ਸਾਹਿਬ, ਅੱਛਾ ਜੀ, ਤੇ ਉਸ ਤੋਂ ਬਾਅਦ ਜੀ ਸ਼ੇਖ ਨਦੀਮ ਸਾਹਿਬ ਜੇਲਮ ਤੋਂ ਸਦਰ ਨੇ ਜੀ, ਉਹ ਭਰਪੂਰ ਕੋਸ਼ਿਸ਼ ਕਰ ਰਹੇ ਨੇ, ਹਰ ਪਲੇਟਫਾਰਮ ਤੇ ਉਜਾਗਰ ਕਰ ਰਹੇ ਨੇ ਇਸ ਸ਼ੌਕ ਨੂੰ ਵੀ, ਔਰ ਲੋਕਾਂ ਨੂੰ ਬਤਾ ਰਹੇ ਨੇ ਵੀ ਇਹਨੂੰ ਅਸੀਂ ਰੱਖਾਂਗੇ ਤੇ ਇਹਦੀ ਅਫਜ਼ਾਇਸ਼ ਕਰਾਂਗੇ। ਹਾਂ, ਤੁਸੀਂ ਅਗਰ ਪਾਬੰਦੀ ਲਗਾਓਗੇ ਤੇ ਇਹ ਨਾਪੀਦ ਹੋ ਜਾਏਗਾ, ਇਹ ਖਤਮ ਕਰ ਦਿੱਤਾ ਜਾਣਾ ਜੀ। ਕੈਸੀ ਨਾ ਜੀ ਇੱਕ ਦੋ ਗੱਲ ਬੜੀ ਦਿਲ ਨੂੰ ਲੱਗੀ ਆ। ਇੱਕ ਤਾਂ ਕਹਿੰਦੇ ਵੀ ਸਾਡੇ ਪੰਜਾਬ ਦੀ ਇਹ ਖੇਡ ਆ ਬਕਾਇਦਾ, ਇਹ ਸਰਕਾਰ ਵੱਲੋਂ ਪੂਰੀ ਇਹ ਖੇਡ ਆ। ਫਿਰ ਉਹਨਾਂ ਨੇ ਦੱਸਿਆ ਵੀ ਜਿਹੜੀ ਉਹ ਤਸਵੀਰ ਅੱਗੇ ਮੈਂ ਦਿਖਾਈ ਹੈ ਨਾ, ਜਿਹੜੀ ਗੱਲ ਕੀਤੀ ਸੀ ਵੀ ਉਹ ਅੱਜ ਵੀ ਲਾਹੌਰ ਦੇ ਵਿੱਚ ਲੱਗੀ ਆ ਅਜਾਇਬ ਘਰ ਦੇ ਵਿੱਚ। ਫਿਰ ਉਹ ਅਲੀ ਸਾਹਿਬ ਨੇ ਦੱਸਿਆ ਵੀ ਅਸੀਂ ਘਰ ਦੇ ਵਿੱਚ ਮਿਲਾਦ ਕਰਾਉਂਦੇ ਆ, ਵੀ ਉਸ ਜ਼ਾਤ ਦਾ ਜ਼ਿਕਰ ਕਰਾਉਣ ਵਾਸਤੇ ਕਰਾਉਂਦੇ ਆ ਨਾ। ਤੇ ਕਹਿੰਦਾ ਵੀ ਇਹ ਉਹ ਪਰਿੰਦਾ ਵੀ ਜਿਹੜਾ ਹਰ ਟਾਈਮ ਉਹਦਾ ਜ਼ਿਕਰ ਕਰਦਾ, ਵੀ ਇਹਨੂੰ ਘਰ ਦੇ ਵਿੱਚ ਰੱਖੋ, ਤੁਹਾਡਾ 24 ਘੰਟੇ ਮਿਲਾਦ ਹੋ ਰਿਹਾ।
ਤੁਸੀਂ ਜੇ ਕਿਸੇ ਹਾਂਜੀ ਮੌਲਾਨਾ ਨੂੰ ਬੁਲਾਉਂਦੇ ਹੋ, ਹਾਂਜੀ ਮਹਿਫਲ ਸਜੀ ਹੁੰਦੀ ਹੈ, ਉਹ ਇੱਕ ਸ਼ੇਰ ਕਹਿੰਦਾ, ਕਈ ਉੱਠ ਕੇ ਕਹਿੰਦੇ ਸੁਭਾਨ ਅੱਲਾ, ਸੁਭਾਨ ਅੱਲਾ। ਇਹ ਹਰ ਕਰਦੇ ਸੁਭਾਨ ਅੱਲਾ ਹਰ ਕਹਿੰਦਾ। ਟਾਈਮ ਸੁਭਾਨ ਅੱਲਾ। ਉੱਥੇ ਮੌਲਵੀ ਤੁਹਾਨੂੰ ਕਹਿੰਦੇ ਆ, ਕਹੋ ਜੀ ਸੁਭਾਨ ਅੱਲਾ। ਹਾਂਜੀ ਅਸੀਂ ਇਹਨੂੰ ਕਹਿੰਦੇ ਨਹੀਂ, ਆਪਣੇ ਆਪ ਹੀ ਕਹਿੰਦਾ ਸੁਭਾਨ ਅੱਲਾ। ਆਪਣੇ ਆਪ ਕਹਿੰਦਾ, ਆਪਣੇ ਆਪ। ਇਹਦੇ ਤੇ ਅਸੀਂ ਪਾਬੰਦੀਆਂ ਲਾ ਰਹੇ ਹਾਂ। ਇੱਥੇ ਪਾਉਂਦੀ ਖੁਦਾ ਦੇ ਖੌਫ ਤੋਂ ਡਰੋ ਯਾਰ, ਹਾਂਜੀ ਮਰ ਜਾਣਾ ਜਹਾਨ ਛੱਡ ਜਾਣਾ, ਪਰਿੰਦਿਆਂ ਨਾਲ ਜ਼ਿਆਦਤੀ ਨਾ ਕਰੋ। ਹਾਂਜੀ, ਇਹ ਪਰਿੰਦੇ ਨਾਲ ਜਾਤੀ। ਅੱਛਾ ਜੀ, ਇਹ ਜਿਹੜਾ ਕੋਈ ਸਰਕਾਰ ਨੇ ਇਹਦੇ ਬਚਾਉਣ ਵਾਸਤੇ ਕੀ ਕਰ ਰਿਹਾ, ਇਹਦੇ ਤੇ ਇਹਨੂੰ ਫੜਨ ਤੇ ਪਾਬੰਦੀ ਹੈ? ਨਹੀਂ ਜੀ, ਇਹਨੂੰ ਪਕੜਨ ਤੇ ਪਾਬੰਦੀ ਲਗਾਈ ਗਈ ਹੈ ਅੱਛਾ ਵੀ ਜੀ। ਰੱਖੋ ਨਾ। ਅੱਛਾ ਠੀਕ। ਬਾਕੀ ਇਹਨੂੰ ਸ਼ਿਕਾਰ ਵਾਸਤੇ ਇਜਾਜ਼ਤ ਦੇ ਦਿੱਤੀ ਗਈ ਹੈ। ਓਏ ਹੋਏ ਹੋਏ ਬੜਾ ਵੱਡਾ ਜ਼ੁਲਮ, ਹਾਂਜੀ ਬੜਾ ਵੱਡਾ ਜ਼ੁਲਮ। ਸ਼ੂਟਿੰਗ ਦੀ ਇਜਾਜ਼ਤ ਹੈ, ਇਹਨੂੰ ਰੱਖਣ ਦੀ ਇਜਾਜ਼ਤ ਨਹੀਂ ਹੈਗੀ। ਅਸੀਂ ਅਫਜ਼ਾਇਸ਼ ਕਰਾ ਰਹੇ ਹਾਂ ਬਕਾਇਦਾ। 50,000 ਸ਼ੌਕੀਨ ਨੇ ਪੰਜਾਬ ਵਿੱਚ ਇਸ ਟਾਈਮ। 50,000 50,000 ਕਮ ਅਜ਼ ਕਮ ਹੈ ਜੀ, ਜਿਹੜਾ 5,000 ਰੁਪਏ ਸਾਲਾਨਾ ਫੀਸ ਦੇ ਕੇ ਇਹਨੂੰ ਰੱਖਣਾ ਚਾਹ ਰਹੇ ਨੇ। ਹਾਂ ਠੀਕ ਹੈ ਜੀ, ਰੈਵਨਿਊ ਇਕੱਠਾ ਹੋਣਾ ਜੀ, ਤੁਸੀਂ ਅੰਦਾਜ਼ਾ ਖੁਦ ਲਗਾ ਲਓ। 5,000 ਰੁਪਏ ਦੇ ਕੇ ਸਾਲਾਨਾ ਇਹਨੂੰ ਰੱਖਣਾ ਪਸੰਦ ਕਰ ਰਹੇ ਨੇ। ਠੀਕ ਹੈ, 50,000 ਸ਼ੌਕੀਨ, ਲੇਕਿਨ ਗਵਰਨਮੈਂਟ ਰੱਖਣ ਨਹੀਂ ਦੇ ਰਹੀ। ਉਹ ਕਹਿ ਰਹੇ ਨੇ ਜੀ ਇਹਨੂੰ ਤੁਸੀਂ ਰੱਖ ਨਹੀਂ ਸਕਦੇ। ਹਾਲਾਂਕਿ ਅਸੀਂ ਅਫਜ਼ਾਇਸ਼ ਕਰਵਾ ਰਹੇ ਹਾਂ। ਸਾਡੇ ਕੋਲ ਤਾਂ ਹੁਣ ਪਰਿੰਦਾ ਵੀ ਸਿੰਧ ਹੈ, ਹਾਂ ਕਾਲਾ ਤਿੱਤਰ ਵੀ ਹੁਣ ਸਿੰਧ ਹੈ। ਪੰਜਾਬ ਦਾ ਪਰਿੰਦਾ ਤਾਂ ਖਤਮ ਕਰ ਦਿੱਤਾ ਗਿਆ। ਓਏ ਹੋਏ ਹੋਏ ਠੀਕ ਹੈ ਨਾ ਜੀ, ਡਾਰਾਂ ਦੀਆਂ ਡਾਰਾਂ ਉੱਡਦੀਆਂ ਸਨ ਇਸ ਦਰਿਆ ਰਾਵੀ ਦੇ ਕੰਢੇ ਤੇ। ਠੀਕ ਹੋ ਗਿਆ ਜੀ। ਅੱਜ ਮੈਨੂੰ ਕੋਈ ਕਾਲਾ ਤਿੱਤਰ ਉੱਥੇ ਦੇਖ ਕੇ ਬਤਾ ਸਕਦਾ ਵੀ ਅੱਜ ਵੀ ਉੱਥੇ ਕਾਲਾ ਤਿੱਤਰ ਮੌਜੂਦ ਹੈ? ਕਿੰਨੇ ਨੂੰ ਛੱਡਦੇ ਹੋ ਜੀ? ਅੱਜ ਤੋਂ 25 ਸਾਲ ਪਿੱਛੇ ਚਲੇ ਜਾਓ, ਹਰ ਖੇਤ ਦੇ ਵਿੱਚ ਤਿੱਤਰ ਬੋਲ ਰਹੇ ਆ, ਪਰਿੰਦੇ ਬੋਲ ਰਹੇ ਆ, ਚਹਿਚਹਾ ਰਹੇ ਆ, ਅੱਲਾ ਦੀ ਸਿਫਤ ਕਰ ਰਹੇ ਆ। ਇਹਨਾਂ ਸ਼ਿਕਾਰੀਆਂ ਨੂੰ ਇਜਾਜ਼ਤ ਦੇ ਕੇ ਵੀ ਚਲੋ ਵੀ ਚਲਾਓ ਬੰਦੂਕਾਂ, ਸਾਰੇ ਖਤਮ ਕਰਤੇ, ਖਾ ਗਿਆ ਸਾਰਾ ਕੁਝ। ਹਾਂ, ਇਹਨਾਂ ਦਾ ਸ਼ਿਕਾਰੀਆਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿ ਜਾਨਵਰ ਕੋਈ ਨਹੀਂ ਹੈਂਡਲ ਨਹੀਂ ਕਰੇਗਾ ਕੋਈ ਵੀ। ਤੇ ਉਹ ਜਿਹੜਾ ਜਿਨ੍ਹਾਂ ਨੂੰ ਇਹ ਕਹਿੰਦੇ ਆ ਵੀ ਮਾਰੋ, ਹਾਂਜੀ, ਉਹਨਾਂ ਕੋਲੋਂ ਫੀਸ ਕਿੰਨੀ ਹੈ? ਤੇ ਜਿਹੜੇ ਤੁਸੀਂ ਰੱਖਦੇ ਆ ਤੁਹਾਡੇ ਕੋਲ ਕੀ? ਸਾਡੇ ਕੋਲ ਅਸੀਂ 5,000 ਦੇ ਕੇ ਸਾਲਾਨਾ, ਹਾਂਜੀ। ਠੀਕ ਹੈ ਜੀ, ਅਸੀਂ ਇਹਨੂੰ ਰੱਖਣਾ ਚਾਹ ਰਹੇ ਹਾਂ। ਹਾਂਜੀ। ਲੇਕਿਨ ਜਿਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਉਹ ਕਿਤਨਾ ਹੈ ਜੀ? ਹਾਂਜੀ ਦੱਸੋ। अस्सलाम वालेकुम वरहमतुल्लाहि वबरकातुहू। ਸ਼ਿਕਾਰੀ ਹਜ਼ਰਾਤ ਨੂੰ ਇੱਕ ਪਰਮਿਟ ਇਸ਼ੂ ਕੀਤਾ ਜਾਂਦਾ ਹੈ ਹਾਂਜੀ ਵਾਈਲਡ ਲਾਈਫ ਦੀ ਤਰਫੋਂ। ਅੱਛਾ ਜੀ। ਉਹ ਪਰਮਿਟ ਹੈ 2500 ਰੁਪਏ ਦਾ, 2500 ਰੁਪਏ। ਕਿ 2500 6 ਤਿੱਤਰ ਹਾਂਜੀ ਪਰ ਬੈਗ, ਯਾਨੀ ਕਿ ਇੱਕ ਲਾਇਸੈਂਸ ਤੇ 6 ਤਿੱਤਰ ਹਰ ਸੰਡੇ ਤੁਸੀਂ ਮਾਰ ਸਕਦੇ ਜੇ। 6 ਮਹੀਨੇ ਦਾ ਪਰਮਿਟ। ਅੱਛਾ। ਇਹ ਅਲੱਗਾ ਗੱਲ ਹੈ ਕਿ ਜਦੋਂ ਸ਼ਿਕਾਰੀ ਬਾਹਰ ਜਾਂਦਾ ਹੈ, ਚਾਹੇ ਕੋਈ ਮਾਦੀ ਉੱਡਦੀ ਹੈ ਚਾਹੇ ਕੋਈ ਨਰ ਉੱਡਦਾ, ਉਹ ਰੁਕਦਾ ਨਹੀਂ। ਹਾਂ ਉਹ 6 ਨੂੰ ਨਹੀਂ ਵੇਖਦਾ ਕਿ ਮੈਂ 6 ਮਾਰਨੇ। ਹਾਂ ਫਿਰ ਅਕਸਰ ਤਸਵੀਰਾਂ ਤੇ ਦੇਖਿਆ ਕਿ 402, 705, 304 ਇਹ ਉਹਨਾਂ ਨੇ ਪਰਿੰਦਿਆਂ ਨਾਲ ਲਫ਼ਜ਼ ਲਿਖੇ ਹੁੰਦੇ, ਹਾਂਜੀ, ਗੱਡੀਆਂ ਦੇ ਉੱਤੇ, ਗੱਡੀਆਂ ਦੇ ਉੱਤੇ ਬੋਨਟਾਂ ਤੇ ਰੱਖ ਕੇ। ਬਾਕੀ ਛੋੜ ਦਿਓ, 6 ਪਰਿੰਦੇ ਹੀ ਅਗਰ ਮਾਰਦਾ ਗਵਰਨਮੈਂਟ ਦੀ ਇਜਾਜ਼ਤ ਦੇ ਮੁਤਾਬਕ, ਮਹੀਨੇ ਦੇ 24 ਹੋ ਗਏ ਤੇ 6 ਮਹੀਨੇ ਦਾ ਪਰਮਿਟ 144 ਪਰਿੰਦਾ ਬਣਦਾ। ਓਏ ਹੋਏ ਹੋਏ। 2500 ਰੁਪਏ ਦਾ ਲਾਇਸੈਂਸ ਆ। ਹਾਂਜੀ ਅਗਰ ਅਸੀਂ 144 ਨੂੰ 2500 ਤਕਸੀਮ ਕਰੀ ਤੇ 17 ਰੁਪਏ ਸਮਥਿੰਗ ਦਾ ਇੱਕ ਪਰਿੰਦਾ ਬਣਦਾ। ਓਏ ਹੋਏ ਹੋਏ ਹੋਏ। ਇਹ ਉਹ ਪਰਿੰਦਾ ਕਿ ਜਿਹੜਾ ਅੱਲਾਹ ਤਾਲਾ ਦਾ ਵਿਰਦ ਕਰਦਾ, ਹਾਏ। ਅੱਲਾਹ ਤਾਲਾ ਦਾ ਨਾਮ ਲੈਂਦਾ। ਉਰਫੇ ਆਮ ਇਹ ਗੱਲ ਮਸ਼ਹੂਰ ਆ ਕਿ ਜਿਹੜੇ ਘਰੇ ਕਾਲਾ ਤਿੱਤਰ ਆ ਉੱਥੇ ਕਾਲਾ ਜਾਦੂ ਨਹੀਂ ਹੁੰਦਾ। ਵਾਹ ਵਾਹ ਵਾਹ। ਵਜ੍ਹਾ ਕੀ ਆ? ਇਹ ਜ਼ਿਕਰ ਕਰਦਾ। ਇਹ ਜ਼ਿਕਰ ਕਰਦਾ। ਹਾਂ ਲੇਕਿਨ ਮਾਰਨ ਵਾਲਿਆਂ ਨੂੰ ਪਰਮਿਟ ਹੈ। ਹਾਂ, ਬਚਾਉਣ ਵਾਲਾ। ਮੈਂ ਸੈਯਦ ਹੋਣ ਦੇ ਨਾਤੇ ਮੈਂ ਆਪਣੇ ਇੱਕ ਬੇਟਾ ਉਹਦੇ ਮੂੰਹ ਵਿੱਚ ਬਦਾਮ ਕੱਢ ਕੇ ਮਕਾਲੇ ਤਿੱਤਰ ਨੂੰ ਪਾਣਾ, ਹਾਂ ਆਪਣੇ ਮੂੰਹ ਚੋਂ ਕੱਢ ਕੇ। ਮੇਰੇ ਬੱਚਿਆਂ ਦੀ ਜੁਰਤ ਨਹੀਂ ਹਾਂ ਕਿ ਕਾਲੇ ਤਿੱਤਰ ਦੀ ਖੁਰਾਕ ਪਈ ਆ ਤੋਂ ਖਾ ਜਾਣ। ਹਾਂ ਅਸੀਂ ਇਸ ਹੱਦ ਤੱਕ ਪਿਆਰ ਕਰਦੇ ਆ ਇਹਨਾਂ ਨਾਲ। ਹਾਂ ਅਸੀਂ ਗੋਦੇ ਲਈ ਫਿਰਨੇ ਆ, ਪਾਕ ਜਾਨਵਰ ਆ, ਸਾਨੂੰ ਕੋਈ ਉਡਾਮਾ ਨਹੀਂ। ਹਾਂ। ਸਾਡੇ ਬੈੱਡ ਤੇ ਪਿਆ, ਸਾਡੇ ਘਰ 'ਚ ਪਿਆ। ਮੌਲਾ ਅਲੀ ਅਲੈਹਿਸ ਸਲਾਮ ਦਾ ਫਰਮਾਨ ਕਿ ਸੁਭਾਨ ਤੇਰੀ ਕੁਦਰਤ। ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਇਸ ਤੋਂ ਵੱਡੀ ਕਿ ਹਰ ਟਾਈਮ ਇਹ ਬੋਲ ਰਿਹਾ, ਅਸੀਂ ਆਪਣੀ ਗੱਲਾਂ ਕਰ ਰਹੇ ਹਾਂ, ਹਾਂ। ਉਹ ਅੱਲਾਹ ਤਾਲਾ ਉਹ ਦੀ ਜ਼ਿਕਰ ਕਰ ਰਿਹਾ। ਜ਼ਿਕਰ ਕਰ ਰਿਹਾ, ਅੱਲਾਹ ਤਾਲਾ ਜ਼ਿਕਰ ਕਰ ਰਿਹਾ। ਵਾਹ ਵਾਹ। ਤੇ ਇਹ ਅਸੀਂ ਬੇਨਤੀ ਕਰਦੇ ਹਾਂ ਵਜ਼ੀਰ ਆਲਾ ਪੰਜਾਬ ਨੂੰ ਤੇ ਮਰੀਮ ਔਰੰਗਜ਼ੇਬ ਸਾਹਿਬਾ ਨੂੰ ਕਿ ਮਿਹਰਬਾਨੀ ਕਰੋ ਕਿ ਸਾਨੂੰ ਇਹਨੂੰ ਪਾਲਣ ਦੀ ਇਜਾਜ਼ਤ ਦਿਓ। 2004 ਤੋਂ ਸਾਡੇ ਲਾਇਸੈਂਸ ਬੈਨ ਆ। ਸ਼ੂਟਿੰਗ ਵਾਲੇ ਨੂੰ ਦੇ ਰਿਹਾ ਲਾਇਸੈਂਸ, ਅਸੀਂ ਜਿਹੜੇ ਪਾਲਦੇ ਹਾਂ ਔਲਾਦ ਨਾਲ ਵੀ ਜ਼ਿਆਦਾ ਦੇਣਾ ਮੁਹੱਬਤ ਕਰਦੇ ਹਾਂ, ਸਾਡੇ ਤੇ ਬੈਨ ਆ। ਸਾਡਾ ਸ਼ੌਕ ਬਰਕਰਾਰ ਰਹਿਣਾ ਚਾਹੀਦਾ। ਅਗਰ ਫਰਜ਼ ਕੀਤਾ ਸਾਨੂੰ ਕਿਹਾ ਜਾਂਦਾ ਕਿ ਅਸੀਂ ਕੈਦ ਕੀਤਾ ਤੇ ਫਿਰ ਦੇਖੋ ਕਿ ਚੀਤੇ ਦਾ ਲਾਇਸੈਂਸ ਰੱਖਣ ਦਾ ਘਰ ਹੈਗਾ, ਹਾਂਜੀ ਹਿਰਨ ਦਾ ਘਰ ਰੱਖਣ ਦਾ ਲਾਇਸੈਂਸ ਹੈਗਾ,
ਬਾਜ਼ ਦਾ ਲਾਇਸੈਂਸ ਹੈਗਾ, ਬਾਸ਼ੇ ਦਾ ਲਾਇਸੈਂਸ ਹੈ। ਹਾਂਜੀ ਵਜ੍ਹਾ ਕੀ ਹੈ ਕਿ ਉਹ ਅਮੀਰ ਬੰਦਾ ਰੱਖ ਸਕਦਾ, ਇਹ ਸਾਡੇ ਵਰਗਾ ਗਰੀਬ ਬੰਦਾ ਜੋ ਹੈ, ਇੱਕ ਮਜ਼ਦੂਰ ਬੰਦਾ ਜਾਂ ਜ਼ਿਮੀਂਦਾਰ ਬੰਦਾ, ਇਹ ਸਾਡਾ ਸ਼ੌਕ ਹੈ। ਇਸ ਵਾਸਤੇ ਸਾਡੇ ਤੇ ਹੀ ਪਾਬੰਦੀ ਆ ਵੀ ਅਸੀਂ ਸ਼ੇਰ ਨਹੀਂ ਰੱਖ ਸਕਦੇ। ਤੇ ਕੀ ਹੈ, ਕਾਲੇ ਤਿੱਤਰ ਵੀ 2000 5000 ਦਾ ਲੈ ਕੇ ਅਸੀਂ ਨਾ ਰੱਖੀਏ, ਉਹ ਲੱਖਾਂ ਦੇ ਸ਼ੇਰ ਰੱਖ ਸਕਦੇ। ਯਾਨੀ ਕਿ ਦੁਨੀਆ ਅਮੀਰ ਦੀ ਦੁਨੀਆ, ਗਰੀਬ ਦਾ ਇਹਦੇ ਵਿੱਚ ਕੁਝ ਨਹੀਂ। ਵਾਹ ਵਾਹ ਵਾਹ। ਤੇ ਮਿਹਰਬਾਨੀ ਕੀਤੀ ਜਾਵੇ। ਔਰ ਫਿਰ ਅਸੀਂ ਇਹਦੀ ਨੁਮਾਇਸ਼ ਕਰਾਉਂਦੇ ਆ। ਕਾਫੀ ਦੂਰ ਦੂਰ ਤੋਂ ਸਾਡੇ ਕੋਲ ਦੋਸਤ ਆਉਂਦੇ ਨੇ, ਔਰ ਫਿਰ ਅਸੀਂ ਉਹਨਾਂ ਨੂੰ ਖਾਣੇ ਨਾਲ ਤਵਾਜ਼ੂ ਕਰਦੇ ਆ। ਹਾਂ ਰਿਹਾਇਸ਼ ਬਿਹਤਰੀਨ, ਸੀਟਿੰਗ ਬਿਹਤਰੀਨ, ਫਿਰ ਟੂਰਨਾਮੈਂਟ ਇਹਨਾਂ ਦੇ ਨੁਮਾਇਸ਼ ਦੇ ਨੇ। ਉਹਨਾਂ ਨੂੰ ਫਿਰ ਜਿੱਤਣ ਵਾਲਿਆਂ ਨੂੰ ਅਸੀਂ ਇਨਾਮ ਦਿੰਦੇ ਆ, ਕੈਸ਼ ਪ੍ਰਾਈਜ਼ ਵੀ ਹੁੰਦਾ ਔਰ ਟਰਾਫੀਆਂ ਵੀ ਹੁੰਦੀਆਂ ਨੇ। ਔਰ ਇਹ ਕੋਈ ਸ਼ੌਕ ਅੱਜ ਤੋਂ ਨਹੀਂ ਹੋ ਰਿਹਾ, ਇਹ ਨੁਮਾਇਸ਼ ਦਾ ਸ਼ੌਕ ਕਮ ਅਜ਼ ਕਮ 50 ਸਾਲ ਤੋਂ ਸਾਡੇ ਪੰਜਾਬ, ਔਰ ਸਾਡੇ ਪੰਜਾਬ ਦੀ ਇੱਕ ਸਕਾਫਤ ਆ। ਹਾਂਜੀ ਜਿਸ ਤਰ੍ਹਾਂ ਨੇਜ਼ਾਬਾਜ਼ੀ, ਹਾਂਜੀ ਬੈਲ ਦੌੜ, ਹਾਂਜੀ ਹਾਂਜੀ ਕਬੱਡੀ, ਸਾਡੀ ਇਸ ਤਰ੍ਹਾਂ ਸਾਡੀ ਇਹ ਵੀ ਸਕਾਫਤ ਆ। ਇਸ ਕਾਫਾ ਬਿਲਕੁਲ ਬਿਲਕੁਲ। ਅਸੀਂ ਇਹਨਾਂ ਨੂੰ ਲੜਾਉਂਦੇ ਨਹੀਂ। ਹਾਂਜੀ ਨੁਮਾਇਸ਼ ਦਾ ਪ੍ਰੋਗਰਾਮ ਹੈ, ਬੋਲਣ ਦਾ, ਕਿ ਅੱਲਾਹ ਤਾਲਾ ਦੀ ਹਮਦ ਬਿਆਨ ਕਰ ਰਹੇ ਨੇ ਔਰ ਅਸੀਂ ਵੀ ਸੁਣ ਰਹੇ ਹਾਂ। ਔਰ ਅੱਲਾਹ ਪਾਕ ਕਰਮ ਕਰਨ ਜੀ, ਹਾਂਜੀ ਤੇ ਸਾਡੇ ਤੇ ਮਿਹਰਬਾਨੀ ਕਰੋ ਕਿ ਇਹਦਾ ਲਾਇਸੈਂਸ ਦਿਓ। ਤੁਹਾਨੂੰ ਪਾਲਣ ਦਾ ਦਿੱਤਾ ਜਾਵੇ। ਸ਼ਾਹ ਸਾਹਿਬ ਨੇ ਨਾ ਜੀ ਗੱਲ ਹੀ ਸੌਖੀ ਕਰਤੀ ਵੀ ਇੱਕ ਵਾਰੀ ਨਾ ਸੁਣ ਕੇ ਨਾ ਜੀ ਇੱਕ ਵਾਰੀ ਕਾਲੇ ਨੂੰ ਰੁੱਗ ਪਿਆ ਵੀ 17 ਰੁਪਏ ਦੇ ਵਿੱਚ ਮਾਰਨ ਦੀ ਇਹਨੂੰ ਇਜਾਜ਼ਤ ਹੈਗੀ ਆ ਤੇ 5000 ਚ ਰੱਖਣ ਦੀ ਹੈ ਨਹੀਂ। ਇਹਦੀ ਫੀਸ 30000 ਕਰ ਦਿਓ, ਲਾਇਸੈਂਸ ਦੀ ਫੀਸ 30000 ਕਰ ਦਿਓ, ਅਸੀਂ ਦੇਣ ਨੂੰ ਤਿਆਰ ਆ, ਇਹਨੂੰ ਬਚਾਉਣ ਵਾਸਤੇ ਤਿਆਰ ਆ। ਤੁਸੀਂ 17 ਰੁਪਏ ਲੈ ਕੇ ਇਹਨੂੰ ਮਾਰੀ ਜਾਂਦੇ ਆ, ਜਾ ਰਿਹਾ ਵੀ ਇਹਨੂੰ ਮਾਰ ਦੋ ਮਾਰ ਦੋ ਮਾਰ ਦੋ। ਸਾਰਾ ਪੰਜਾਬ ਕਹਿ ਰਿਹਾ ਇਹਨੂੰ ਬਚਾ ਲਓ ਬਚਾ ਲਓ ਬਚਾ ਲਓ। ਉਹ ਇੱਕ ਬੰਦਾ ਕਹੀ ਜਾਂਦਾ 17 ਰੁਪਏ ਦਿਓ ਇਹਨੂੰ ਮਾਰ ਦਿਓ। ਅਸੀਂ 30000 ਦੇਣ ਨੂੰ ਤਿਆਰ ਹਾਂ ਵੀ ਇਹਨੂੰ ਬਚਾਉਣ ਦਾ ਲਾਇਸੈਂਸ ਦਿਓ। ਇਹਦਾ ਲਾਇਸੈਂਸ ਜੀ ਫੌਰੀ ਖੋਲੀ ਜਾਣ। ਤੇ ਸ਼ਾਹ ਸਾਹਿਬ ਤੁਸੀਂ ਕੀ ਗੱਲ ਕਰਨ ਲੱਗੇ? ਮੈਂ ਬਜਨ ਗੱਲ ਕਰ ਰਿਹਾ, ਇਹ 2004 ਵਿੱਚ ਆਖਰੀ ਦਫਾ ਨਾ ਲਾਇਸੈਂਸ ਬੈਨ ਕੀਤੇ ਗਏ ਨੇ। ਇਹ ਮੇਰੇ 2004 ਚ ਇਹ ਮੇਰੇ ਵਾਲਾ ਸਾਹਿਬ ਦਾ ਲਾਇਸੈਂਸ ਹੈ, ਉਹਨਾਂ ਦੇ ਤਵਾਸਰ ਨਾਲ ਮੈਂ ਸ਼ੌਕ ਕਰ ਰਿਹਾ। ਇਹ ਮੇਰੇ ਪਰਿੰਦੇ ਦੀ ਉਮਰ 14 ਸਾਲ ਹੈ ਜੀ। 14 ਸਾਲ। ਇਹ ਦੇਖੋ ਨਾ ਜੀ, ਇਹ ਪਰਿੰਦਾ ਅਜੇ ਵੀ ਹਸ਼ਾਸ਼ ਬਸ਼ਾਸ਼ ਹੈ ਤੇ ਫੁੱਲ ਫਿੱਟ ਹੈ ਜੀ। ਠੀਕ ਹੈ, ਇਹ 14 ਸਾਲ ਤੋਂ ਮੇਰਾ ਪਰਿੰਦਾ ਹੈ ਜੀ, ਮੇਰੇ ਕੋਲ ਮੈਂ ਸ਼ੌਕ ਕਰ ਰਿਹਾ। ਤੇ ਵਾਲਾ ਸਾਹਿਬ ਦੇ ਬਕਾਇਦਾ ਲਾਇਸੈਂਸ ਵਾਸਤੇ ਕਰ ਰਿਹਾ ਨਾ ਜੀ। ਹੁਣ ਅੱਗੇ ਮੈਂ ਖੁਦ ਤੇ ਮੇਰੀ ਆने ਵਾਲੀ ਨਸਲ ਜਿਹੜੀ ਹੈ ਉਹ ਕਿਸ ਤਰ੍ਹਾਂ ਸ਼ੌਕ ਕਰੇਗੀ ਅਗਰ ਲਾਇਸੈਂਸ ਬੈਨ ਕਰਨਗੇ ਨਾ ਜੀ। ਉਹ ਕਿਸ ਤਰ੍ਹਾਂ ਗਾਰੇ ਰੱਖਣਗੇ, ਅਫਜ਼ਾਇਸ਼ ਕਿਸ ਤਰ੍ਹਾਂ ਕਰਵਾ ਸਕਦੇ। ਇਸ ਵਾਸਤੇ ਅਸੀਂ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਕੋਲ, ਮੁਹਤਰਮਾ ਮਰੀਮ ਔਰੰਗਜ਼ੇਬ ਸਾਹਿਬਾ ਕੋਲੋਂ ਰਿਕੁਐਸਟ ਕਰਨੀ ਹੈ ਜੀ, ਸਾਡੇ ਲਾਇਸੈਂਸ ਓਪਨ ਕੀਤੇ ਜਾਣ, ਸਾਨੂੰ ਸ਼ੋਅ ਕਰਨ ਵਾਸਤੇ ਇਜਾਜ਼ਤ ਦਿੱਤੀ ਜਾਵੇ। ਤੇ ਜਿਹੜੀ ਉਹ ਖੇਡ ਦੀ ਗੱਲ ਅੱਗੇ ਕਰ ਰਹੇ ਸੀ ਸ਼ਾਹ ਸਾਹਿਬ, ਇਹ ਖੇਡ ਉਹ ਨਹੀਂ ਹੈ ਵੀ ਤਿੱਤਰਾਂ ਨੂੰ ਅਸੀਂ ਲੜਾ ਰਹੇ ਹਾਂ ਜਾਂ ਕੋਈ ਇਹਨਾਂ ਤੇ ਜ਼ੁਲਮ ਹੋ ਰਿਹਾ। ਉਹ ਖੇਡ ਦੀ ਗੱਲ ਕਰ ਰਹੇ ਹਾਂ ਵੀ ਇਦਾਂ ਤਿੱਤਰਾਂ ਦੀ ਆਵਾਜ਼ਾਂ ਹੁੰਦੀਆਂ, ਬੋਲਣ ਦੀ ਸਿਰਫ ਸ਼ੌਕ ਆ ਵੀ ਉਹ ਬੋਲਣ ਦਾ ਇੱਕ ਨਮਾਇਸ਼ ਆ। ਨਮਾਇਸ਼ ਹੈ ਜੀ, ਇੱਕ ਪਰਿੰਦਿਆਂ ਦੀ ਨਮਾਇਸ਼ ਹੁੰਦੀ ਆ, ਇਦਾਂ ਪਿੰਜਰੇ ਰੱਖ ਕੇ ਸਿਰਫ ਬੋਲਦੇ ਆ। ਕੋਈ ਇਹਦੇ ਵਿੱਚ ਉਹ ਗੱਲ ਨੈਗੇਟਿਵ ਕੋਈ ਸਰਗਰਮੀ ਨਹੀਂ, ਕੋਈ ਪ੍ਰੈਕਟਿਸ ਨਹੀਂ। ਜਿਹੜੀਆਂ ਸਰਗਰਮੀਆਂ ਦੇ ਵਿੱਚ ਜ਼ੁਲਮ ਹੋ ਰਿਹਾ ਉਹ ਸਾਰੇ ਪੰਜਾਬ 'ਚ ਹੋ ਰਹੀਆਂ। ਮੈਂ ਹੁਣ ਨਾਂ ਨਹੀਂ ਲੈਂਦਾ, ਮੈਂ ਕਿਸੇ ਦੀ ਦਿਲ ਆਜ਼ਾਰੀ ਨਹੀਂ ਕਰਦਾ, ਪਰ ਜਿਹੜਾ ਜਿਹਦੇ 'ਚ ਕੋਈ ਜ਼ੁਲਮ ਨਹੀਂ ਹੈ, ਕੋਈ ਜ਼ਬਰ ਨਹੀਂ ਹੈ, ਸਿਰਫ ਸ਼ੌਕ ਆ ਤੇ ਉਹ ਨਮਾਇਸ਼ ਆ, ਉਹਦੇ ਤੇ ਪਾਬੰਦੀ ਲਾਈ ਹੋਈ। ਤੇ ਅਸੀਂ ਕਿਸੇ ਹੋਰ ਸ਼ੌਕੀਨ ਭਰਾ ਨਾਲ ਵੀ ਗੱਲ ਕਰਦੇ ਆ। ਸਾਡੇ ਕੋਲ ਵਕੀਲ ਸਾਹਿਬ ਬੈਠੇ ਆ ਜੀ। ਸਰ अस्सलाम वालेकुम, ਕੀ ਹਾਲ ਚਾਲ? ਠੀਕ ਹੋ ਜੀ? ਤਕੜੀ ਸਰ ਇੰਜ ਹੈ ਕਿ ਇਹ ਸਾਡਾ ਹੈਰੀਟੇਜ ਵਿਰਸਾ ਹੈ। ਹਾਂ, ਬਾਪ ਦਾਦੇ ਤੋਂ ਅਸੀਂ ਇਸ ਸ਼ੌਕ ਦਾ, ਇਹਦੀ ਆਵਾਜ਼ ਦਾ, ਇਸ ਦੇ ਰੰਗ ਰੂਪ ਦਾ ਅਸੀਂ ਸ਼ੌਕ ਕਰਦੇ ਆ ਰਹੇ ਹਾਂ। ਹਾਂਜੀ। ਅੱਗੇ ਗੱਲ ਮੈਂ ਇੱਕ ਕਰਨਾ ਜੀ, ਆਦੇ ਹਕੂਮਤੇ ਵਕਤ ਨੂੰ ਇੱਕ ਬੰਦਾ ਸੀ, ਉਹਨੇ 2 ਸ਼ੇਰ ਰੱਖ ਲਏ। ਠੀਕ ਹੈ। ਸ਼ੇਰ ਰੱਖੇ, ਉਹਨੇ ਬੱਚਿਆਂ ਤਰ੍ਹਾਂ ਪਾਲੇ, ਉਹਨੂੰ ਇਸ ਤਰ੍ਹਾਂ ਸੁਧਾਇਆ ਕਿ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੇ ਸੀ। ਖੈਰ ਉਹਨੇ ਆਪਣਾ ਖੇਲ ਤਮਾਸ਼ਾ ਸ਼ੁਰੂ ਕਰ ਦਿੱਤਾ, ਆਦੇ ਬੱਚਿਆਂ ਦੀ ਰੋਜ਼ੀ ਕਰਨੀ ਉਹਦੇ ਵਿੱਚੋਂ ਹੀ, ਉਹਨਾਂ ਨੂੰ ਖਵਾਣਾ ਪਿਵਾਣਾ। ਉਹ ਨਜ਼ਰ ਦੇ ਵਿੱਚ ਆ ਗਿਆ, ਜਿਸ ਤਰ੍ਹਾਂ ਕਿ ਸਾਡਾ ਤਿੱਤਰ ਨਜ਼ਰ ਵਿੱਚ ਆ ਗਿਆ। ਲੋ ਜੀ, ਉਹਦੇ ਤੇ ਪਾਬੰਦੀ ਕਰ ਦਿੱਤੀ ਕਿ ਜੰਗਲ ਦਾ ਜਾਨਵਰ ਹੈ, ਇਹਨੂੰ ਜੰਗਲ ਵਿੱਚ ਛੱਡ ਦੇ, ਨਹੀਂ ਤੇ ਤੇਰੇ ਤੇ ਜੁਰਮਾਨਾ ਆਇਦ ਹੋ ਜਾਏਗਾ। ਉਹ ਵਿਚਾਰਾ ਗਰੀਬ ਆਦਮੀ ਸੀ ਸਾਡੇ ਤਰ੍ਹਾਂ, ਉਹਨੇ ਉਹਨੂੰ ਛੱਡ ਦਿੱਤਾ। ਲੇਕਿਨ ਦਿਲ ਦੇ ਵਿੱਚ ਉਹਦੇ ਪਰੇਸ਼ਾਨੀ ਕਿ ਮੈਂ ਬੱਚਿਆਂ ਤਰ੍ਹਾਂ ਪਾਲੇ ਨੇ, ਮੈਂ ਜਾ ਕੇ ਵੇਖਾਂ ਤੇ ਸੀ ਕੀ ਹਾਲ ਬਣਿਆ। ਹਾਂ, ਜਦੋਂ ਜਾ ਕੇ ਵੇਖਦਾ ਹੈ ਨਾ ਤੇ ਦੋਨਾਂ ਨੂੰ ਕੁੱਤੇ ਖਾ ਰਹੇ ਹੁੰਦੇ ਨੇ। ਹਾਂ, ਵਾਹ ਵਾਹ। ਇਹ ਇੱਕ ਕੇਜ ਬਰਡ ਹੈ ਸਰੋਇਆ ਸਾਹਿਬ, ਇਹ ਕੇਜ ਬਰਡ ਹੈ, ਇਹ ਕੇਜ ਦੇ ਵਿੱਚ ਪਲਿਆ। ਇਹਦੀ ਬਰੀਡਿੰਗ ਘਰ ਹੋਈ ਹੈ, ਇਹਨੂੰ ਅਸੀਂ ਜੰਗਲ 'ਚ ਛੋੜਾਂਗੇ, ਇਹਨੂੰ ਕੋਈ ਨਾ ਕੋਈ ਸ਼ਿਕਾਰੀ ਮਾਰੇਗਾ, ਇਹਨੂੰ ਦੂਸਰਾ ਬਾਜ਼ ਪਕੜੇਗਾ ਜਾਂ ਬਿੱਲਾ ਖਾ ਜਾਏਗਾ, ਤੇ ਇਹਦਾ ਸਰਵਾਈਵ ਮੁਸ਼ਕਿਲ ਹੈ ਕਿ ਜੰਗਲ ਦੇ ਵਿੱਚ ਸਰਵਾਈਵ ਕਰ ਜਾਵੇ। ਵਾਹ ਵਾਹ ਵਾਹ। ਤੇ ਸਾਨੂੰ ਇਜਾਜ਼ਤ ਦਿੱਤੀ ਜਾਵੇ। ਸਾਡੀ ਰਿਕੁਐਸਟ ਹੀ ਹੈ, ਸਾਡਾ ਜ਼ੋਰ ਕੋਈ ਨਹੀਂ, ਅਸੀਂ ਰਿਕੁਐਸਟ ਕਰ ਸਕਦੇ ਹਾਂ ਹਕੂਮਤੇ ਵਕਤ ਨੂੰ, ਹਾਂਜੀ, ਕਾਈਂਡਲੀ ਮਿਹਰਬਾਨੀ ਕਰਕੇ
ਸਾਨੂੰ ਇਹਦਾ ਲਾਇਸੈਂਸ ਇਸ਼ੂ ਕੀਤਾ ਜਾਵੇ। ਅਸੀਂ ਰੈਵਨਿਊ ਪੇ ਕਰਨ ਨੂੰ ਤਿਆਰ ਹਾਂ, ਹਾਂਜੀ ਜਿਸ ਤਰ੍ਹਾਂ ਕਿ ਸਰੋਇਆ ਸਾਹਿਬ ਨੇ ਕਿਹਾ। ਹਾਂਜੀ ਹਾਂਜੀ ਮਿਹਰਬਾਨੀ। ਦੇਖੋ ਜੀ, ਉਹ ਜਿਹੜੀ ਗੱਲ ਵਕੀਲ ਸਾਹਿਬ ਕਰ ਰਹੇ ਆ ਵੀ ਮਰੀਮ ਔਰੰਗਜ਼ੇਬ ਸਾਹਿਬਾਂ ਨੂੰ ਹੁਣ ਕੌਣ ਦੱਸੇ, ਇੰਗਲੈਂਡ ਦੇ ਵਿੱਚ ਸੈਂਟਰਲ ਲੰਡਨ ਦੇ ਵਿੱਚ ਇਹ ਖੇਡ ਖੇਡੀ ਜਾਂਦੀ ਹੈ। ਰਜ਼ੀ ਹੁਸੈਨ ਭਾਈ ਟੂਰਨਾਮੈਂਟ ਆਰਗੇਨਾਈਜ਼ ਕਰਦੇ ਹਾਂਜੀ, ਸਾਡੇ ਪਾਕਿਸਤਾਨੀ ਪੁੱਤਰ ਰਜ਼ੀ ਹੁਸੈਨ ਸਾਹਿਬ ਉੱਥੇ ਟੂਰਨਾਮੈਂਟ ਕਰਾ ਰਹੇ ਆ। ਉਹ ਇੰਗਲੈਂਡ ਦੇ ਵਿੱਚ ਉੱਥੇ ਇਹਦੇ ਸ਼ੌਕੀਨ ਆ, ਇਜਾਜ਼ਤ ਤਾਂ ਸ਼ੌਕੀਨ ਆ ਉੱਥੇ, ਜਿਨ੍ਹਾਂ ਦੇ ਪਰਿੰਦਾ ਵੀ ਨਹੀਂ ਜਿਨ੍ਹਾਂ ਦਾ ਪਰਿੰਦਾ ਨਹੀਂ, ਪਾਕਿਸਤਾਨ ਤੋਂ ਲੈ ਕੇ ਜਾਂਦੇ। ਆਏ ਹਾਏ ਹਾਏ, ਪਰਿੰਦਾ ਵੀ ਸਾਡਾ। ਟੂਰਨਾਮੈਂਟ ਇੰਗਲੈਂਡ ਦੇ ਵਿੱਚ ਹੋ ਰਿਹਾ, ਕੋਈ ਹਕੂਮਤ ਨਹੀਂ ਰੋਕਦੀ, ਵਿਰਸਾ ਸਾਡਾ। ਉੱਥੇ ਇਸ ਪਰਿੰਦੇ ਦੀ ਕਦਰ ਜਾ ਕੇ ਪੁੱਛੋ। ਮੈਨੂੰ ਤਾਂ ਸੁਣ ਕੇ ਐਡਾ ਦੁੱਖ ਲੱਗਿਆ ਵੀ 17 ਰੁਪਏ ਦੇ ਵਿੱਚ ਮਾਰਨ ਦੀ ਛੁੱਟੀ ਹੈ, 5000 ਦੇ ਵਿੱਚ ਰੱਖਣ ਦੀ ਹੈ ਨਹੀਂ। ਕਹਿੰਦੇ ਆ ਜੀ ਸਾਨੂੰ IMF ਕਹਿੰਦੀ ਹੈ ਸਰਫਾ ਕਰੋ, ਤੇ ਸਰਫਾ ਕਰੋ, ਅਸੀਂ ਪੈਸਾ ਤੁਹਾਨੂੰ ਦੇ ਰਹੇ ਹਾਂ, ਅਸੀਂ ਅਰਬਾਂ ਰੁਪਈਆ ਤੁਹਾਡੇ ਕੌਮ ਦੇ ਖਜ਼ਾਨੇ ਦੇ ਵਿੱਚ ਦੇ ਰਹੇ ਹਾਂ, ਲਵੋ। ਕਿਸੇ ਪਾਸੇ ਤਾਂ ਆਵਾਮ ਦਾ ਸਾਥ ਦੇ ਦਿਓ, ਹਰ ਪਾਸੇ ਆਵਾਮ ਨਾਲ ਦੁਸ਼ਮਣੀ ਚੰਗੀ ਨਹੀਂ ਹੁੰਦੀ। ਸਦਾ ਬਾਦਸ਼ਾਹੀ ਮੇਰੇ ਰੱਬ ਦੀ ਹੈ ਜੀ। ਬਾਬਾ ਜੀ ਬੜੀਆਂ ਅੱਛੀਆਂ ਗੱਲਾਂ ਕੀਤੀਆਂ। ਅੱਲਾ ਕਰੇ ਇਸ ਗਵਰਨਮੈਂਟ ਦੇ ਦਿਮਾਗ 'ਚ ਵੀ ਕੋਈ ਅੱਲਾ ਅੱਛੀ ਹਾਂਜੀ ਚੀਜ਼ ਪੈਦਾ ਕਰ ਦੇਵੇ ਤੇ ਇਜਾਜ਼ਤ ਦੇ ਦੇ। ਖੇਤਾਂ ਦਾ ਇਹ ਸ਼ਿੰਗਾਰ ਹੈ। ਸੁਬਾਹ ਨੂੰ ਉੱਠੋ, ਜਾ ਕੇ ਦੇਖੋ ਖੇਤਾਂ 'ਚ ਬੋਲ ਰਹੇ ਹੈ, ਹਾਂਜੀ ਕਿਆ ਕਿਆ ਰੰਗ ਬਰੰਗੀਆਂ ਬੋਲੀਆਂ, ਕਿਆ ਕਿਆ ਰੱਬ ਦੀਆਂ ਤਾਰੀਫਾਂ ਕਰ ਰਹੇ ਹੈ। ਸ਼ਿਕਾਰੀਆਂ ਨੂੰ ਦੇਖ ਕੇ ਲਾਇਸੈਂਸ ਸਾਰਿਆਂ ਨੂੰ ਮਰਵਾਤਾ। ਕੀ ਰਹਿ ਗਿਆ? ਜਦ ਸਵੇਰ ਨੂੰ ਉੱਠ ਕੇ ਬਾਹਰ ਜਾ ਕੇ ਦੇਖੋ ਕਿਸੇ ਪਿੰਡ ਦੀ ਆਵਾਜ਼ ਨਹੀਂ ਆਉਂਦੀ। ਹਾਂਜੀ, ਅੱਲਾ ਦਾ ਖੌਫ ਕਰੋ, ਇਹਨਾਂ ਨੂੰ ਵਧਾਓ, ਸ਼ਿਕਾਰੀਆਂ ਦੇ ਲਾਇਸੈਂਸ ਖਤਮ ਕਰੋ, ਹੰਟਿੰਗ ਦੇ ਇਹਨਾਂ ਨੂੰ ਵਧਾਓ, ਇਹ ਰੌਣਕ ਬਣਾਓ ਖੇਤਾਂ ਦੀ। ਇਜਾਜ਼ਤ ਦਿਓ ਕਿ ਘਰ 'ਚ ਅਫਜ਼ਾਇਸ਼ ਕਰਨ, ਅਫਜ਼ਾਇਸ਼ ਦੇ ਲਾਇਸੈਂਸ ਦਿਓ। ਅੱਛਾ ਜੀ, ਮੈਂ ਕੋਈ ਸ਼ੌਕੀਨ ਹਜ਼ਰਾਤ ਬੈਠੇ ਆ, ਸਾਡੇ ਬਜ਼ੁਰਗ ਵੀ ਬੈਠੇ ਆ, ਮੈਂ ਤੁਹਾਨੂੰ ਪੁੱਛਦਾ ਇਹ ਵੀ ਤੁਸੀਂ ਕੋਈ ਤਗੋ ਦਓ ਕੀਤੀ ਵੀ ਆ ਲਾਇਸੈਂਸਾਂ ਨੂੰ ਖੋਲਣ ਵਾਸਤੇ? ਤਕਰੀਬਨ 2005 ਤੋਂ ਹੀ ਸ਼ੁਰੂ ਹੋ ਗਏ ਹਾਂ ਦੁਬਾਰਾ, ਇਹਨੂੰ ਲੱਗੇ ਰੱਖੋ। 2005 ਤੋਂ ਹੀ ਅਸੀਂ ਸ਼ੁਰੂ ਹਾਂ ਜੀ। 2005 ਤੋਂ ਜੀ ਅਸੀਂ ਐਪਲੀਕੇਸ਼ਨਾਂ ਮੁੱਤ ਦਫਾ ਦੇ ਚੁੱਕੇ ਹਾਂ। ਅੱਛਾ ਜੀ। ਜੀ ਵਾਈਲਡ ਲਾਈਫ ਨੂੰ ਨਾ ਵੀ ਸਾਨੂੰ ਇਜਾਜ਼ਤ ਦਿਓ, ਅਸੀਂ ਇਹਨਾਂ ਦੀ ਨਸਲ ਦੀ ਅਫਜ਼ਾਇਸ਼ ਕਰਨੀ ਹੈ, ਸਾਨੂੰ ਬਕਾਇਦਾ ਇਜਾਜ਼ਤਨਾਮਾ ਦਿੱਤਾ ਜਾਵੇ, ਲਾਇਸੈਂਸ ਸਾਡੇ ਬਣਾਏ ਜਾਣ। ਜੋ 2005 ਤੱਕ ਬਣੇ ਉਹਨੇ ਰਿਨਿਊ ਹੋ ਰਹੇ ਸਨ, ਉਹਨਾਂ ਦੇ ਸ਼ੌਕ ਕਰ ਰਹੇ ਨੇ, ਮੇਰੇ ਵਾਲਦ ਸਾਹਿਬ ਕਰ ਰਹੇ ਨੇ, ਅੱਗੇ ਮੈਨੂੰ ਵੀ ਸ਼ੌਕ ਹੈ, ਲੇਕਿਨ 2005 ਤੋਂ ਬਾਅਦ ਲਾਇਸੈਂਸ ਬਣੇਗਾ ਤਾਂ ਮੈਂ ਸ਼ੌਕ ਕਰਾਂਗਾ ਨਾ ਜੀ, ਅੱਗੇ ਮੇਰੇ ਆने ਵਾਲੀ ਨਸਲ ਵੀ ਸ਼ੌਕ ਕਰੇਗੀ। ਇਸ ਵਾਸਤੇ ਬਹੁਤ ਜ਼ਿਆਦਾ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਨੇ, ਸਾਡਾ ਕੋਈ ਅਮਲ ਦਰਾਮਦ ਨਹੀਂ ਹੋ ਰਿਹਾ। ਇਸ ਵਾਸਤੇ ਹਕੂਮਤ ਕੋ ਰਿਕੁਐਸਟ ਹੈ ਜੀ, ਇਹਦੀ ਇਜਾਜ਼ਤ ਦਿੱਤੀ ਜਾਏ, ਇਹਦਾ ਅਰਬਾਂ ਰੁਪਏ ਦਾ ਰੈਵਨਿਊ ਇਕੱਠਾ ਹੋਣਾ ਫਾਇਦਾ ਹੈ, ਉਸ ਤੋਂ ਬਾਅਦ ਅਫਜ਼ਾਇਸ਼ ਵੀ ਹੋਏਗੀ, ਇਹਦੀ ਨਸਲ बढ़ेगी ਜੀ। ਹਾਂਜੀ, ਤੇ ਅਸੀਂ ਜੀ ਇੱਕ ਵਾਰੀ ਤਾਂ ਹਕੂਮਤ ਨੂੰ ਅਪੀਲ ਕਰਦੇ ਆ, ਸਰਕਾਰ ਨੂੰ, ਮਰੀਮ ਔਰੰਗਜ਼ੇਬ ਸਾਹਿਬਾਂ ਨੂੰ ਤੇ ਮੁਦੱਸਰ ਡੀਜੀ ਮੁਦੱਸਰ ਰਿਆਜ਼ ਸਾਹਿਬ ਨੂੰ, ਤੇ ਸਾਡੀ ਹੱਥ ਬੰਨ ਕੇ ਮਿਹਨਤ ਆ ਵੀ ਇਹ ਸਾਡਾ ਸ਼ੌਕ ਤਬਾਹ ਨਾ ਕਰੋ, ਵੀ ਸਾਡਾ ਸਾਥ ਦਿਓ ਤੇ ਅਸੀਂ ਜਾ ਕੇ ਉਹਨਾਂ ਦੇ ਬੂਹੇ ਤੇ ਬਵਾਂਗੇ ਇਨਸ਼ਾਅੱਲਾ। ਹਾਂਜੀ, ਕਿਉਂ ਇਹ ਸ਼ੌਕ ਸਾਂਝੇ ਹੁੰਦੇ ਆ। ਇਹ ਪੰਜਾਬ ਦੀ ਰਹਿਤਲ ਬਹਿਤਲ ਆ, ਇਹ ਸਾਡਾ ਵਸੇਬ ਆ, ਇਹ ਸਾਡੀ ਰੌਣਕ ਆ, ਇਹ ਸਰਕਾਰਾਂ ਹਾਂ ਇਹ ਸਾਡੀ ਸ਼ਾਨ ਆ, ਇਹ ਸਾਡੇ ਡੇਰਿਆਂ ਦੀ ਸ਼ਾਨ ਆ। ਹਰ ਮਹਿਕਮੇ ਦੇ ਵਿੱਚ ਹਰ ਪਾਸੇ ਫਸਲਾਂ ਨੂੰ ਲੈ ਲਈਏ, ਜ਼ਿਮੀਂਦਾਰਾਂ ਨੂੰ ਲੈ ਲਈਏ, ਮਜ਼ਦੂਰੀ ਨੂੰ ਲੈ ਲਈਏ, ਤੇ ਆ ਜਾ ਕੇ ਜੇ ਸ਼ੌਕ ਨੂੰ ਲੈ ਲਈਏ, ਕਿਸੇ ਪਾਸੇ ਵੀ ਸਾਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ। ਗੱਲ ਅਖੀਰ ਦੇ ਉੱਤੇ ਇੰਨੀ ਕਾ ਵੀ ਫੈਸਲਾ ਸਿਰਫ ਤੁਹਾਡੇ ਹੱਥ 'ਚ ਆ, ਕਿ ਮੈਂ ਸਿਰਫ ਤੁਹਾਨੂੰ ਆ ਗੱਲਾਂ ਸੁਣਾਈਆਂ ਵੀ ਤੁਸੀਂ ਇਹ ਨਾ ਸਮਝੋ ਵੀ ਇਹ ਤਿੱਤਰ ਦੀ ਵੀ ਕੋਈ ਲੜਾਈ ਹੁੰਦੀ ਹੈ, ਕਿੱਦਾਂ ਇੱਕ ਦਾਸਤਾਨ ਸੁਣਾਈ ਆ ਮੁੱਢ ਲਾ ਤੋਂ ਐਂਡ ਤੱਕ। ਵੀ ਤੁਸੀਂ ਦੇਖ ਲਓ ਵੀ ਹੁਣ ਤੱਕ ਸਿਆਣਿਆਂ ਤੋਂ ਸੁਣਦੇ ਆਏ ਆ ਵੀ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਡਾਡਾ। ਹੁਣ ਤੁਸੀਂ ਦੇਖ ਲਓ ਵੀ ਸਾਥ ਮਾਰਨ ਵਾਲੇ ਦਾ ਦੇਣਾ ਕਿ ਬਚਾਉਣ ਵਾਲੇ ਦਾ ਦੇਣਾ। ਸਰਕਾਰ ਇਹਨੂੰ ਮਾਰਨਾ ਚਾਹੁੰਦੀ ਆ, ਇਹ ਆਵਾਮ ਇਹਨੂੰ ਬਚਾਉਣਾ ਚਾਹੁੰਦੀ ਹੈ। ਹੁਣ ਤੁਸੀਂ ਦੇਖ ਲਓ ਵੀ ਕਿਹੜੇ ਪਾਸੇ ਤੁਸੀਂ ਖਲੋਤੇ ਆ। ਬੜੀ ਮਿਹਰਬਾਨੀ।